ਮਾਹੌਲ ਕੀ ਸੀ ਵਰਲਡ ਵਾਰ ਵੇਲੇ ਜਦੋਂ ਬੰਬ ਤੁਹਾਡੇ ਤੇ ਵੱਜੇ? ਉਹ ਬਿਲਕੁਲ ਜਾਪਾਨ ਜਿਹੜਾ ਆਪਣੀ ਸਕੀਮ ਤੇ ਪੂਰਾ ਆ ਰਿਹਾ ਸੀ। ਹਾਂਜੀ ਜਿਹੜੇ ਕੋਰੀਆ ਵਗੈਰਾ ਸਾਰੀਆਂ ਉਹਨੇ ਕਬਜ਼ਾ ਕਰ ਲਿਆ ਸੀ। ਜਾਪਾਨ ਦਾ ਨਿਜ਼ਾਮ ਹੀ ਐਸਾ ਸੀਗਾ, ਉਹਨੇ ਬਣਾਇਆ ਆਪਣਾ ਐਸਾ ਨਿਜ਼ਾਮ ਉਹਨੇ ਬਣਾਇਆ ਸੀ ਜਿਹੜਾ ਅੰਗਰੇਜ਼ਾਂ ਦੀ ਹੋਸ਼ ਹੀ ਮਾਰ ਦਿੱਤੀ ਉਹਨੇ। ਪਤਾ ਨਹੀਂ ਸੀ ਲੱਗਦਾ ਕਿੱਧਰ ਨਿਕਲ ਆਉਂਦੇ ਆ। ਪਹਾੜੀ ਇਲਾਕਾ ਸੀ, ਪਤਾ ਨਹੀਂ ਸੀ ਲੱਗਦਾ ਕਿੱਧਰ ਨਿਕਲ ਆਉਂਦੇ। ਬਰਮਾ ਹੁਣ ਮਸ਼ਰਕੀ ਪਾਕਿਸਤਾਨ ਜਿਹੜਾ ਸਾਡਾ ਉਹਦੇ ਨਾਲ ਸੀ, ਬਰਮਾ ਉਸ ਨੇ ਕਬਜ਼ਾ ਕਰ ਲਿਆ। ਉਸ ਵੇਲੇ ਇਸ ਪਾਸੇ ਵਾਲੀ ਬੰਬਾਰੀ ਸ਼ੁਰੂ ਹੋ ਗਈ ਜਿਸ ਵੇਲੇ। ਅੱਛਾ। ਤੇ ਕਲਕੱਤੇ ਆਣ ਕੇ ਉਹ ਬੰਬਾਰੀ ਕਰ ਰਹੇ ਸੀ, ਬੇਖਤਰਾ, ਉਹਨਾਂ ਕੋਈ ਖਤਰਾ ਨਹੀਂ ਸੀ। ਅੱਛਾ। ਜਾਪਾਨ ਨੂੰ ਹਵਾਈ ਜਹਾਜ਼ ਆਉਂਦੇ ਸੀ, ਬੰਬਾਰੀ ਕਰਕੇ ਵਾਪਸ ਆਰਾਮ ਨਾਲ ਜਾਂਦੇ ਸੀ। ਸੁਭਾਸ਼ ਚੰਦਰ ਬੋਸ ਜਿਹੜਾ ਸੀ, ਹਾਂ, ਉਹ ਕਿਉਂ ਜਾਪਾਨੀਆਂ ਨਾਲ ਰਲ ਗਿਆ ਸੀ? ਉਹ ਕਾਂਗਰਸ ਦੇ ਸੀਗਾ ਅੱਛਾ। ਪਹਿਲਾਂ ਨਾ, ਗਾਂਧੀ ਜੀ ਦੇ ਨਾਲ ਸੀਗਾ। ਅੱਛਾ। ਤੇ ਇਹ ਹੁਣ ਆਜ਼ਾਦੀ ਮੰਗਦੇ ਸੀ। ਹਾਂ। ਪਹਿਲਾਂ ਜਿਹੜਾ ਤੁਹਾਡੇ ਨਾਲ ਵਾਕਿਆ ਹੋਇਆ ਸੀ ਅੰਮ੍ਰਿਤਸਰ 'ਚ, ਉਹ ਤੁਹਾਨੂੰ ਪਤਾ ਜਲਿਆਂਵਾਲੇ ਬਾਗ 'ਚ। ਹਾਂ। ਇਸ ਵਾਸਤੇ ਸਾਰੇ ਜਿਹੜੇ ਕਾਂਗਰਸ ਦੀ ਨਾ, ਸਿੱਖ ਮੁਸਲਮਾਨ ਹਿੰਦੂ ਸਾਰਿਆਂ ਦੀ ਇਹੋ ਹੀ ਰਾਏ ਵੀ ਆਜ਼ਾਦੀ ਲੈਣੀ ਹੈ ਅਸੀਂ। ਜਿਸ ਤਰ੍ਹਾਂ ਵੀ ਹੋਵੇ ਅਸੀਂ ਆਜ਼ਾਦੀ ਲੈਣੀ ਹੈ। ਜਾਨਾਂ ਦਿੰਦੇ ਸੀ, ਆਜ਼ਾਦੀ ਵਾਸਤੇ ਦਿੰਦੇ ਸੀ ਸਾਰੇ। ਜਾਪਾਨ ਦਾ ਜਿਹੜਾ ਸੀ ਨਾ ਵੱਡਾ ਜਨਰਲ ਜਿਹੜਾ ਸੀ, ਉਹਨੇ ਵਾਅਦਾ ਕੀਤਾ ਸੀ ਉਹਦੇ ਨਾਲ, ਅੱਛਾ, ਵੀ ਅਸੀਂ ਬੰਗਾਲ 'ਤੇ ਕਬਜ਼ਾ ਕਰਕੇ ਅਸੀਂ ਤੁਹਾਨੂੰ ਆਜ਼ਾਦ ਕਰ ਦਿਆਂਗੇ। ਅੱਛਾ, ਇਹ ਵਾਅਦਾ ਹੋਇਆ ਸੀ? ਹਾਂਜੀ, ਇਹ ਵਾਅਦਾ ਉਹਦੇ ਨਾਲ ਸੀ। ਤਦ ਉਹਨੇ ਭਰਤੀ ਕੀਤੀ ਸੀ, ਤਦ ਭਰਤੀ ਹੁੰਦੇ ਸੀ ਉਹਦੇ ਨਾਲ। ਅੱਛਾ। ਜਾਪਾਨ ਨਾਲ ਜਾਂਦੇ ਸੀ ਤਦ ਵੀ। ਹੁਕੂਮਤ ਦੇ ਹਿੱਸਾ ਲੈਂਦੇ ਸੀ। ਉਹਨਾਂ ਆਖਿਆ ਇਹਨਾਂ ਨੂੰ ਭੁੱਖ ਦਿਓ, ਇਹਨਾਂ ਬੰਗਾਲੀਆਂ ਨੂੰ ਭੁੱਖ ਦਿਓ, ਤਾਜ਼ੇ ਨਾਲ ਭਰਤੀ ਹੋਣਾ, ਤਾਜ਼ੇ ਨਾਲ ਆਉਣਾ ਤੁਹਾਡੇ, ਨਹੀਂ ਤੇ ਨਹੀਂ ਆਉਣਾ। ਉਹਨਾਂ ਬੰਗਾਲ ਮੂੰਜੀ ਆਈ ਆ, 12 ਰੁਪਏ ਮਣ, ਉਹਨਾਂ 14 ਰੁਪਏ ਕਰ ਦਿੱਤੀ, ਖਰੀਦ ਕੇ ਸਾਰੀ ਸਮੁੰਦਰ ਸਿੱਟ ਦਿੱਤੀ। ਅੱਛਾ। ਹਾਂਜੀ, ਸਮੁੰਦਰ ਸਿੱਟ ਦਿੱਤੀ। ਜਦੋਂ ਟਾਈਮ ਆਣ ਭੁੱਖ ਪਈ ਫਿਰ ਉੱਥੇ। ਹਾਂਜੀ, ਇਸ ਵਜ੍ਹਾ ਤੋਂ ਬਹੁਤ ਬੰਦਾ ਬੰਗਾਲੀ ਸੀ, ਵੇਖਿਆ ਸੀ ਭੁੱਖ ਨਾਲ ਮਰਦੇ। ਇਹ ਗੋਰਿਆਂ ਨੇ ਕੀਤਾ ਸਰ? ਗੋਰਿਆਂ ਹੀ ਕਰਨਾ ਸੀ, ਅੰਗਰੇਜ਼ ਲੋਕ, ਉਹਦੀ ਹਕੂਮਤ ਉਹਦੀ ਸੀ। ਫਿਰ ਜਾਪਾਨ ਹਥਿਆਰ ਨਹੀਂ ਸੀ ਛੱਡਦਾ। ਜਾਪਾਨ ਦੀ ਫੌਜ ਜਿਹੜੀ ਕਹਿੰਦੀ ਸੀ ਕਿ ਹਥਿਆਰ ਕਿਹੜੀ ਗੱਲ ਤਾਂ ਸੁਣਨੇ, ਸਾਨੂੰ ਕਾਮਯਾਬੀਆਂ ਮਿਲਦੀਆਂ। ਅਸੀਂ ਸੁਣਿਆ ਅਮਰੀਕਾ ਨੇ ਐਟਮ ਬੰਬ ਮਾਰੇ 2। ਉਹ ਜਿਹੜਾ ਬਾਦਸ਼ਾਹ ਸੀਗਾ ਉਹਨੇ ਫਿਰ ਹਥਿਆਰ ਛੱਡ ਦਿੱਤੇ। ਉਹਨੇ ਐਲਾਨ ਕਰ ਦਿਆ ਹਥਿਆਰ ਛੱਡ ਦੇ। ਜਾਪਾਨ ਦੀ ਬਹੁਤ ਖੁਦਕਸ਼ੀ ਕਰਕੇ ਮਰੀ ਹੈ। ਅੱਛਾ। ਵੀ ਕਿਉਂ ਹਥਿਆਰ ਛਡਾਏ ਨੇ। ਚੌਂਕੇ ਜਿਹੜਾ ਪਿੰਡ ਸੀਗਾ, ਹਾਂਜੀ, ਇਹਦੇ ਲਾਗੇ ਕਿਹੜੇ ਪਿੰਡ ਸੀਗੇ? ਲਖਣਗੇ ਸਿੱਖਾਂ ਦਾ ਪਿੰਡ। ਅੱਛਾ। ਮਸੂਲਵਾਲ ਸਿੱਖਾਂ ਦਾ ਪਿੰਡ। ਢਿਲਮਾ ਸਿੱਖਾਂ ਦਾ ਪਿੰਡ। ਨਿਹਾਲਗੜ੍ਹ ਸਿੱਖਾਂ ਦਾ ਪਿੰਡ। ਨਰਾਲਾ ਸੀ, ਉਸ ਅੱਧਾ ਪਿੰਡ ਸਿੱਖਾਂ ਦਾ ਸੀ, ਅੱਧਾ ਮੁਸਲਮਾਨਾਂ ਦਾ ਸੀ। ਦਾਦਾ ਦਾ ਕੀ ਨਾਂ ਸੀ? ਮੈਨੂੰ ਵੀ ਭੁੱਲ ਗਿਆ ਹੁਣ। ਤੁਹਾਡੇ ਪਿੰਡ ਕੋਈ ਸੁਨੇਹਾ ਦੇਣਾ, ਕੋਈ ਸਲਾਮ ਦੁਆ ਕਿਸੇ ਨੂੰ ਦੇਣੀ? ਚੌਕਿਆ? ਆਹੋ, ਚੌਕਿਆ ਨੂੰ ਸਾਡਾ ਦੁਆ ਸਲਾਮ ਕਾਹਦਾ, ਸਾਡਾ ਹੁਣ ਉਹਨਾਂ ਦੇ ਨਾਲ ਆ। ਅੱਲਾ ਉਹਨਾਂ ਦਾ ਭਲਾ ਕਰੇ, ਸੁਖੀ ਵਸਣ। ਪੰਜਾਬੀ ਲਹਿਰ ਵੇਖ ਰਹੇ ਸਾਰਿਆਂ ਹੀ ਸਰੋਤਿਆਂ ਨੂੰ ਬਹੁਤ ਸਾਰਾ ਸਲਾਮ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡਾ ਵੀਰ ਭੁਪਿੰਦਰ ਸਿੰਘ ਲਵਲੀ। ਔਰ ਜਿਸ ਤਰ੍ਹਾਂ ਆਪ ਸਭ ਜਾਣਦੇ ਹੋ ਕਿ ਅਸੀਂ ਪੰਜਾਬ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਕੇ ਆਪਣੇ ਅਣਵੰਡੇ ਪੰਜਾਬ ਦੇ ਉਹ ਲੋਕ ਜਿਨ੍ਹਾਂ ਨੇ ਉਹ ਪੰਜਾਬ ਵੇਖਿਆ, ਸਾਂਝਾ ਪੰਜਾਬ ਵੇਖਿਆ, ਉਹਨਾਂ ਕੋਲ ਉਹਨਾਂ ਦੀਆਂ ਯਾਦਾਸ਼ਤਾਂ, ਉਹਨਾਂ ਦੇ ਹੱਡ ਬੀਤੀਆਂ ਰਿਕਾਰਡ ਕਰਕੇ ਆਪ ਜੀ ਦੇ ਰੂਬਰੂ ਪੇਸ਼ ਹੁੰਦੇ ਹਾਂ। ਅੱਜ ਅਸੀਂ ਬੈਠੇ ਹਾਂ ਜੀ ਨਨਕਾਣਾ ਸਾਹਿਬ ਦੇ ਕਰੀਬ ਹੀ ਇੱਕ ਪਿੰਡ ਹੈ ਚਾਰ ਚੱਕ। ਔਰ ਮੇਰੇ ਨਾਲ ਜਿਹੜੀ ਜੋੜੀ ਬੈਠੀ ਹੈ, ਮੇਰੇ ਵਾਸਤੇ ਬੜੀ ਅੱਜ ਖੁਸ਼ੀ ਦੀ ਗੱਲ ਹੈ ਕਿ ਮੈਨੂੰ ਐਸੀ ਜੋੜੀ ਮਿਲੀ ਹੈ ਜਿਨ੍ਹਾਂ ਦੀ ਇਸ ਵੇਲੇ ਉਮਰ ਜਿਹੜੀ ਹੈ ਉਹ 100 ਸਾਲ ਹੈ। ਕਿਉਂਕਿ ਇਹਨਾਂ ਨੇ ਵਰਲਡ ਵਾਰ 2 ਵੀ ਲੜੀ ਹੋਈ ਹੈ, ਉਹਦਾ ਬਾਰੇ ਵੀ ਇਹਨਾਂ ਕੋਲ ਜਾਣਾਂਗੇ। ਇਹਨਾਂ ਦੀ ਵਿਆਹ ਬਾਰੇ ਵੀ ਗੱਲਾਂ ਬਾਤਾਂ ਕਰਾਂਗੇ ਕਿ ਵਿਆਹ ਇਹਦਾ ਦਾ ਕਿਸ ਤਰ੍ਹਾਂ ਹੋਇਆ। ਬਜ਼ੁਰਗੋ, ਕੀ ਹਾਲ ਚਾਲ ਤੁਹਾਡਾ? ਠੀਕ ਠਾਕ ਹੋ? ਤਬੀਅਤ ਸਿਹਤ ਮੈਂ ਕਿਹਾ ਤੁਹਾਡੀ ਠੀਕ ਹੈ? ਸ਼ੁਕਰ ਹੈ ਅੱਲਾ। ਮਾਤਾ ਜੀ ਤੁਸੀਂ ਠੀਕ ਹੋ? ਬਜ਼ੁਰਗੋ, ਤੁਹਾਡਾ ਨਾਂ ਕੀ ਹੈ? ਮੁਖਤਾਰ ਅਹਿਮਦ। ਮੁਖਤਾਰ ਅਹਿਮਦ। ਤੁਹਾਡੇ ਵਾਲਿਦ ਸਾਹਿਬ ਦਾ? ਗੁਲਾਮ ਅਹਿਮਦ। ਗੁਲਾਮ ਮੁਹੰਮਦ। ਦਾਦਾ ਜੀ ਦਾ ਨਾਮ ਚੇਤੇ ਹੈ? ਹੈ ਤੁਹਾਡੇ ਦਾਦੇ ਦਾ ਨਾਂ? ਹਾਂਜੀ। ਦਾਦੇ ਦਾ ਕੀ ਨਾਂ ਸੀ? ਮੁਹੰਮਦ ਬਖਸ਼। ਮੁਹੰਮਦ ਬਖਸ਼। ਮਾਤਾ ਜੀ ਤੁਹਾਡਾ ਕੀ ਨਾਂ? ਬਸ਼ੀਰਾ।
ਬਸ਼ੀਰ ਹਾਂ। ਤੁਹਾਡੇ ਵਾਲਦ ਸਾਹਿਬ ਦਾ ਫਕੀਰ ਮੁਹੰਮਦ ਹਫੀਜ਼ ਮੁਹੰਮਦ ਫਕੀਰ ਮੁਹੰਮਦ ਫਕੀਰ ਫਕੀਰ ਮੁਹੰਮਦ। ਮੁਹੰਮਦ। ਅੱਛਾ, ਤੇ ਦਾਦਾ ਜੀ ਤੁਹਾਡੇ ਦਾ ਦਾਦਾ ਦਾ ਕੀ ਨਾਂ ਸੀ? ਮੈਨੂੰ ਵੀ ਭੁੱਲ ਗਿਆ ਹੁਣ ਨਾ। ਅੱਛਾ, ਤੇ ਤੁਹਾਡਾ ਪਿੰਡ ਕਿਹੜਾ ਸੀਗਾ? ਚੌਂਕੇ ਚੌਂਕੇ ਜਲੰਧਰ। ਜਲੰਧਰ ਹਾਂਜੀ ਜ਼ਿਲ੍ਹਾ ਉੱਥੇ ਹੀ ਕਿ ਪਿੰਡ ਤੇ ਬੈਠੇ ਸਾਂ ਕਿ ਮਾਮਦੀਨ ਸੀ ਮੇਰੇ ਦਾਦੇ ਦਾ ਨਾਂ ਸੁਣੀ ਮੈਨੂੰ ਚੇਤਾ ਭੁੱਲ ਗਿਆ। ਅੱਛਾ ਅੱਛਾ, ਜਿਹੜਾ ਚੌਂਕੇ ਤੁਹਾਡਾ ਪਿੰਡ ਵੀ ਚੌਂਕੇ ਸੀ? ਦੋਵੇਂ ਇੱਕ ਪਿੰਡ ਦੇ ਹੋ? ਇੱਕੇ ਪਿੰਡ ਹੀ ਆ ਜੀ। ਫਿਰ ਤੇ ਬਚਪਨ ਤੋਂ ਇੱਕ ਦੂਸਰੇ ਨੂੰ ਜਾਣਦੇ ਹੋਣੇ ਤੁਸੀਂ। ਇਸ ਤੋਂ ਵੱਡੀ ਜਿਹੜੀ ਸੀ ਉਹ ਮੇਰੀ ਭਰਜਾਈ ਸੀ। ਅੱਛਾ, ਹਾਂਜੀ ਸਹੀ ਸਹੀ ਸਹੀ। ਇੱਕ ਹੀ ਘਰ 'ਚ ਦੋ ਲੈਂਦੀਆਂ ਸੀਗੀਆਂ। ਸਾਲ ਬਾਅਦ ਜੀ। ਚੌਂਕੇ ਜਿਹੜਾ ਪਿੰਡ ਸੀਗਾ, ਹਾਂਜੀ ਇਹਦੇ ਲਾਗੇ ਕਿਹੜੇ ਕਿਹੜੇ ਪਿੰਡ ਸੀਗੇ? ਲਖਣ ਕੇ ਲੱਖਣ ਕੇ। ਸਿੱਖਾਂ ਦਾ ਪਿੰਡ, ਅੱਛਾ, ਮਸੂਲਵਾਲ ਸਹੀ। ਸਿੱਖਾਂ ਦਾ ਪਿੰਡ, ਹੂੰ ਢਿਲਮਾ ਸਿੱਖਾਂ ਦਾ ਪਿੰਡ। ਵਿੱਚ ਹੈ ਸੀ 2-2 4-4 ਘਰ ਮੁਸਲਮਾਨਾਂ ਦੇ। ਹੂੰ 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 ਨਿਹਾਲਗੜ੍ਹ ਹੂੰ। ਸਿੱਖਾਂ ਦਾ ਪਿੰਡ। ਅੱਛਾ ਹਾਂਜੀ ਆ ਨਰਾਲਾ ਸੀ ਉਸੇ ਅੱਧਾ ਪਿੰਡ ਸਿੱਖਾਂ ਦਾ ਸੀ, ਅੱਧਾ ਮੁਸਲਮਾਨਾਂ ਦਾ ਸੀ। ਸਹੀ। ਸਾਡਾ ਪਿੰਡ ਇੱਕ ਐਸਾ ਬਾਦ ਪਿੰਡ ਸੀ ਜਿੱਥੇ ਸਿੱਖਾਂ ਦਾ ਕੋਈ ਘਰ ਨਹੀਂ ਸੀ, ਮੁਸਲਮਾਨ ਸੀਗੇ ਸਾਰੇ? ਸਾਰੇ ਮੁਸਲਮਾਨ। ਅੱਛਾ ਤੇ ਬਹੁਤ ਵੱਡਾ ਪਿੰਡ ਸੀ, ਅੱਛਾ। 5 ਲੰਬਰਦਾਰ ਸੀਗੇ। 5 ਲੰਬਰਦਾਰ? ਹਾਂਜੀ। ਯਾਦ ਆ ਨਾਮ ਉਹਨਾਂ ਦੇ? ਹਾਂ ਜੀ ਯਾਦ ਹੈ ਜੀ। ਇੱਕ ਦਾ ਨਾਂ ਸੀ ਅਜ਼ੀਜ਼। ਅਜ਼ੀਜ਼। ਹਾਂਜੀ। ਹੂੰ। ਇੱਕ ਦਾ ਨਾਂ ਸੀ ਆਪਣਾ ਰਹੀਮ ਬਖਸ਼। ਰਹੀਮ ਬਖਸ਼। ਹਾਂਜੀ ਆ। ਅੱਛਾ। ਤੇ ਇੱਕ ਦਾ ਨਾਂ ਸੀ ਪਰ ਅਜੇ ਹੁਣ ਨਾ ਹਾਂ, ਉਮਰ ਵੀ ਬਰਕਤ ਬਹੁਤੀ ਅਲੀ। ਹੋ ਗਈ ਹੈ। ਹਾਂਜੀ। ਉਹ ਕੀ ਨਾਂ ਸੀ ਆਪਣਾ ਜਿਹੜਾ ਤੁਹਾਡੇ ਲਾਗੇ ਸੀ ਲੰਬਰਦਾਰ ਹੈ? ਕਿਹਦਾ ਹੈਂ? ਕਿਹਦਾ ਇਹ ਬਸ਼ਕ? ਰਹੀਮ ਬਖਸ਼। ਹੂੰ ਰਹੀਮ ਬਖਸ਼ ਦੂਆ ਸਾ ਜਿਹੜਾ ਲਾਗੇ। ਨੰਬਰਦਾਰ ਜਿਹੜਾ ਇਹ ਹਾਂ ਕਿਹੜਾ ਲਾਗੇ ਜੇ ਸੀ ਦੂਸਰੇ ਦੂਸਰੇ ਕਿਹੜਾ ਉਹ ਬੋਲੇ ਕੀ ਸੀ ਉਹਨਾਂ ਦੀ ਹੱਲ ਕੀ ਸੀ? ਕਿਹਨਾਂ ਦੀ? ਸਾਡੀ ਆਲ ਭੜਕ। ਲੰਬਰ। ਹੂੰ ਹਾਂ ਤੇ ਤੁਸੀਂ ਕੀ ਕਰਦੇ ਸੀ ਬਜ਼ੁਰਗੋ ਉਸ ਵੇਲੇ? ਅਸੀਂ ਪਿੰਡ 'ਚ ਆਹੋ। ਵਾਹੀ ਕਰਦੇ ਸੀ। ਨਹੀਂ, ਪੜ੍ਹਦੇ ਵੀ ਸੀ ਰਹੇ ਹੋ ਤੁਸੀਂ? ਵਾਹੀ ਕਰਦੇ। ਮੈਂ ਬਹੁਤਾ ਨੌਕਰੀ ਨਹੀਂ ਰਿਹਾ। ਨੌਕਰੀ 'ਚ ਰਹੇ ਹੋ? ਹਾਂਜੀ ਅੱਛਾ। ਪਹਿਲਾਂ ਬਚਪਨ 'ਚ ਥੋੜ੍ਹੇ ਚਿਰ ਵਾਹੀ ਕੀਤੀ ਹੈ ਹੂੰ ਬਚਪਨ ਦੇ ਵਿੱਚ। ਹੂੰ ਹੂੰ। ਸੱਚੀ ਗੱਲ ਜਿਹੜੀ ਹੈਗੀ ਹੈ, ਇਹ ਪਿੰਡ ਨਹੀਂ ਸੀ ਜਦੋਂ ਯਾੜੇ ਪਏ ਆ। ਅੱਛਾ, ਪਿੰਡ ਨਹੀਂ ਸੀਗਾ? ਹਾਂ ਅੱਛਾ। ਹਾਂਜੀ। ਕਿਤੇ ਕਿਤੇ ਨੌਕਰੀ ਗਿਆ ਸੀ। ਮੈਂ ਜਦੋਂ ਉਜਾੜਿਆਂ ਦੀ ਗੱਲ ਬਾਅਦ 'ਚ ਕਰਦੇ ਆ। ਅੱਛਾ। ਪਹਿਲੇ ਤੁਸੀਂ ਮੈਨੂੰ ਪਿੰਡ ਦੱਸਣਾ, ਤੁਹਾਡਾ ਪਿੰਡ ਕਿਸ ਤਰ੍ਹਾਂ ਦਾ ਸੀਗਾ, ਕਿੱਦਾਂ ਰਹਿੰਦੇ ਸੀ? ਈਦਾਂ ਤੇ ਸ਼ੁਭਰਾਤਾਂ ਤੇ ਤੁਹਾਡੇ ਲਾਗੇ ਲਾਗੇ ਸਿੱਖ ਸੀ, ਕਦੀ ਕਿਸੇ ਨੇ ਕੁਝ ਕਿਹਾ ਤੇ ਨਹੀਂ? ਸਾਡੇ ਪਿੰਡ ਦੇ ਵਿੱਚ ਅਸਲੀ ਇੱਕੋ ਬਿਰਾਦਰੀ ਸੀ। ਅੱਛਾ। ਇੱਕੋ ਬਿਰਾਦਰੀ। ਹੂੰ ਹੂੰ। ਹਾਂਜੀ। ਹੋਰ ਕੋਈ ਘਰ ਨਹੀਂ ਸੀ ਇਹਦੇ। ਅੱਛਾ। ਇੱਕੋ ਬਿਰਾਦਰੀ ਸੀ ਹਾਂ ਹਾਂ, ਤੇ ਪਿੰਡ ਬਹੁਤ ਵੱਡਾ ਸੀ। ਸਹੀ। ਹਾਂਜੀ। ਲਾਗੇ ਲਾਗੇ ਜਿੰਨੇ ਪਿੰਡ ਸੀ ਨਾ ਸਿੱਖਾਂ ਦੇ, ਹੂੰ। ਸਾਰੇ ਸਾਡੇ ਕੋਲੋਂ ਖੰਮ ਖਾਂਦੇ ਸੀ, ਅੱਛਾ ਡਰਦੇ ਸੀਗੇ ਉਹ। ਅੱਛਾ। ਹਾਂਜੀ। ਉਂਝ ਬੇਲਾ ਵਾਜਾ ਕਿਸੇ ਨੂੰ ਸਾਡਾ ਪਿੰਡ ਦੇ ਜਿਹੜੇ ਬੰਦੇ ਛੇੜਦੇ ਨਹੀਂ ਸੀ ਕਿਸੇ ਨੂੰ। ਬੇਲਾ ਵਾਜਾ ਐਵੇਂ ਨਹੀਂ। ਹੂੰ ਹੂੰ। ਸਹੀ। ਤੇ ਸਾਡਾ ਸਟੇਸ਼ਨ ਹੈਗਾ ਸੀ ਢਿਲਮਾ ਢਿਲਵਾਂ। ਰੇਲਵੇ ਦਾ। ਸਹੀ। ਹਾਂਜੀ ਤੇ ਢਿਲਮਾ ਜਿਹੜੀ ਸੀ ਨਾ ਉਹ 4 ਮਰਬੇ ਸਟੇਸ਼ਨ ਤੋਂ ਪਿਛਾਂਹ ਨੂੰ ਸੀ, ਹੂੰ। ਪਹਾੜ ਦੀ ਵਾਈ ਨੂੰ। ਉੱਥੇ ਅਸੀਂ 15-20 ਦੁਕਾਨਾਂ ਢਿਲਮਾ ਦੇ ਵਿੱਚ। ਹੂੰ। ਉੱਥੇ ਅਸੀਂ ਸੌਦਾ ਲਿਆਉਂਦੇ ਸਾਂ ਅੱਛਾ। ਸਾਰੇ ਹੀ। ਉਹ ਲਾਗੇ ਵਾਲੇ ਪਿੰਡ ਦੇ ਨਾ ਉੱਥੋਂ ਸੌਦਾ ਲਿਆਉਣਾ ਸੀ। ਤੁਹਾਡੇ ਹਾਂਜੀ। ਪਿੰਡ ਤੇ ਤੁਸੀਂ ਦੱਸ ਰਹੇ ਸੀ ਕਿ ਕੁਝ ਹਾਂ? ਹਿੰਦੂ ਹੈਗੇ ਸੀ ਤੁਹਾਡੇ ਪਿੰਡ 'ਚ? ਹਿੰਦੂ 4 ਘਰ ਸੀ ਬਾਹਮਣਾਂ ਦੇ। ਬਾਹਮਣਾ। ਉਹ ਵੀ ਨਿਕਲ ਗਏ ਸੀ, ਕਪੂਰਥਲੇ ਚਲੇ ਗਏ ਸੀ। ਉਹਨਾਂ ਦੇ ਨਾਮ ਯਾਦ ਆ? ਇੱਕ ਦੋ ਘਰ ਸੀ ਕ੍ਰਿਸ਼ਨਾ ਕ੍ਰਿਸ਼ਨਾ। ਬਾਹਮਣ ਸੀ ਉਹ। ਅੱਛਾ। ਹਾਂਜੀ। ਤੇ ਇੱਕ ਦਾ ਨਾਂ ਪਤਾ ਨਹੀਂ ਅਮਰਦਾਸ ਕੀ ਇਹੋ ਜਿਹਾ ਸੀ। ਉਹ 2-3 ਘਰ ਬੰਦੇ ਹੈਗੇ ਸੀ, ਬਾਕੀ ਚਲੇ ਗਏ ਸੀ ਸਾਰੇ। ਅੱਛਾ। 47 ਤੋਂ ਪਹਿਲੇ ਤੁਹਾਡੇ ਆਲ ਦੁਆਲ ਦੇ ਵਿੱਚ ਜ਼ਿਆਦਾ ਸਿੱਖ ਸੀਗੇ? ਹਾਂਜੀ। ਕਦੀ ਕਿਸੇ ਨੇ ਕੁਝ ਕਿਹਾ ਤੇ ਨਹੀਂ? ਨਹੀਂ ਆਪਸ ਦੇ ਵਿੱਚ ਕਦੀ ਮਜ਼ਹਬੀ ਤਲਖ ਕਲਾਮੀ ਤੇ ਨਹੀਂ ਹੋਈ? ਨਹੀਂ ਸਾਡੇ ਪਿੰਡ ਦੇ ਵਿੱਚ ਦੁਕਾਨਾਂ ਸੀ ਸ਼ੇਖਾਂ ਦੀਆਂ, ਅੱਛਾ। ਬਹੁਤ ਵੱਡੀਆਂ। ਹੂੰ। ਨਾਲ ਦੇ ਪਿੰਡਾਂ ਸਿੱਖ ਸੀ ਨਾ ਜਿਹੜੇ, ਹਾਂ। ਉਥੋਂ ਸੌਦਾ ਆਣ ਕੇ ਲੈਂਦੇ ਸੀ। ਇਹ ਵਿਆਹ ਸ਼ਾਦੀ ਦਾ ਉਹ ਉਸੇ ਸੌਦਾ ਲੈਂਦੇ ਸੀ। 1000 ਲੈਣਾ, ਕਰਨਾ, ਸਭ ਕੁਝ ਕਰਨਾ ਅੱਛਾ। ਉਹਨਾਂ ਦਾ। ਹਾਂਜੀ। ਬਿਲਕੁਲ ਵਾਸਤੇ ਕੋਈ ਸਾਡੇ ਜਾਂ ਕੋਈ ਮੁਸਲਮਾਨ ਸਿੱਖਾਂ ਦੀਆਂ ਜਨਾਨੀਆਂ ਹੋਣ ਕੋਈ ਸ਼ਿਕਾਇਤ ਕਰੇ ਬਿਲਕੁਲ ਨਹੀਂ। ਹੂੰ ਹੂੰ। ਬਿਲਕੁਲ ਲੰਬਰਦਾਰ ਨੇ ਹੁਕਮ ਐਲਾਨ ਕੀਤਾ ਸੀ, ਜੇ ਮੈਂ ਕਿਸੇ ਦੀ ਸ਼ਿਕਾਇਤ ਸੁਣਨੀ ਤਾਂ ਮੈਂ ਉਹਦੀ ਜਾਨ ਨਹੀਂ ਛੱਡਣੀ। ਅੱਛਾ। ਹਾਂਜੀ। ਬਿਲਕੁਲ ਕੋਈ ਨਹੀਂ ਸੀ ਸਿੱਖ। ਮੈਂ ਤੁਹਾਨੂੰ ਅਸਲ ਗੱਲ ਦੱਸਾਂ ਸਰਦਾਰ ਜੀ ਜੀ, ਜੀ। ਹਵਾ ਕੁਦਰਤ ਵੱਲੋਂ ਹਵਾ ਐਸੀ ਵਗੀ ਹਾਂ। 2 ਮਹੀਨੇ ਪਹਿਲਾਂ ਪਾਕਿਸਤਾਨ ਬਣ ਤੋਂ। ਅੱਛਾ। ਇਹ ਪਹਿਲੋਂ ਅਸੀਂ ਆਪ ਜੀ ਮਿਲਣਾ ਗਿਲਣਾ, ਵਿਆਹਾਂ ਸ਼ਾਦੀਆਂ 'ਤੇ ਜਾਣਾ, ਸਿੱਖਾਂ ਦੇ ਸਭ ਕੁਝ ਕਰਨਾ।
ਉਹ ਇੱਕਦਮ ਉਹੋ ਹੀ ਸਿੱਖ ਜਿਹੜੇ ਸੀ ਉਹੋ ਹੀ ਜਾਣ ਦੇ ਝਾਏ ਹੋ ਗਿਆ ਉਸੇ ਇੱਕਦਮ ਹੀ ਬਸ। ਸਹੀ। ਪਹਿਲੋਂ ਅਸੀਂ ਤੁਹਾਡੀ ਉਮਰ ਕਿੰਨੀ ਸੀ ਉਸ ਵੇਲੇ? ਉਸ ਵੇਲੇ ਮੇਰੀ ਉਮਰ ਸੀ 18-19 ਸਾਲ ਦੀ। ਜਦੋਂ ਵੰਡ ਹੋਈ ਹੈ ਉਸ ਵੇਲੇ ਕਿੰਨੀ ਉਮਰ? ਜਦੋਂ ਵੰਡ ਹੋਈ ਉਦੋਂ 20 ਸਾਲ ਦੀ ਸੀ, 20-21 ਸਾਲ ਦੀ। 20-21 ਸਾਲ? ਹਾਂਜੀ ਮਤਲਬ 100 ਦੇ ਲਾਗੇ ਲਾਗੇ ਹੋ। ਹਾਂਜੀ। ਸਹੀ। ਨਹੀਂ 21 ਸਾਲ ਸੀ ਤੇ ਭਰਤੀ ਕਿੱਦਾਂ ਹੋ ਗਏ ਸੀ ਫਿਰ ਵਰਲਡ ਵਾਰ? ਮੇਰੀ ਉਮਰ 14 ਸਾਲ ਦੀ ਸੀ ਜਦੋਂ ਮੈਂ ਭਰਤੀ ਹੋਇਆ। ਅੱਛਾ। ਸਵਾਲ ਇਹ ਹੈਗਾ ਵੀ ਅਸੀਂ ਭਰਤੀ ਹੋਏ ਨਾ ਮੈਨੂੰ ਉਹਨੇ ਪੁੱਛਿਆ ਸਾਹਿਬ ਨੇ ਕਿੰਨੀ ਉਮਰ ਆ? ਮੈਂ ਕਿਹਾ 14 ਸਾਲ। ਉਹਨੇ ਮਿੰਤੀ ਮੇਰੀ ਕਰਕੇ ਉਹ ਸਭ ਕੁਝ ਇੱਥੇ ਸਿੱਖਦੇ ਸਭ ਕੁਝ ਠੀਕ ਹੈ ਬਈ। ਅੱਛਾ। ਤੇ ਮੈਨੂੰ ਕਹਾਂਗਾ 14 ਸਾਲ ਹੈ? ਨਹੀਂ। ਮੈਂ ਪਿਛਾਂ ਹਟ ਕੇ ਫੱਟੇ 'ਤੇ ਬਹਿ ਗਿਆ। ਅੱਛਾ। ਉਹ ਮੁੜ ਕੇ ਫਿਰ ਕੇ ਆਇਆ, ਫਿਰ ਮੈਨੂੰ ਬੁਲਾਇਆ ਬਈ ਤੇਰਾ। ਮੈਂ ਗਿਆ ਉੱਠ ਕੇ ਅਤੇ ਵੇਖ ਕੇ ਕਹਿੰਦਾ ਕਿੰਨੀ ਉਮਰ? 14 ਸਾਲ। ਮੈਂ ਕਿਹਾ 14 ਸਾਲ ਹੈ। ਕਹਿੰਦਾ ਨਹੀਂ। ਫਿਰ ਤੀਸਰੀ ਦਫਾ ਆਇਆ, ਫਿਰ ਮੈਨੂੰ ਬੁਲਾਇਆ ਉਹਨੇ। ਮੈਨੂੰ ਕਹਿਣਗਾ ਤੂੰ ਕਹੋ ਮੇਰੀ ਉਮਰ 16 ਸਾਲ ਆ। ਅੱਛਾ। ਮੈਨੂੰ ਕਹੇ ਤੂੰ ਕਹੋ ਵੀ ਮੇਰੀ ਉਮਰ 16 ਸਾਲ ਹੈ। ਅੱਛਾ। ਮੈਂ ਕਿਹਾ ਮੇਰੀ ਉਮਰ 16 ਔਰ ਹੈ ਚੱਲ ਮੇਰੇ। ਅੱਛਾ 16 ਸਾਲ ਸੀ। ਚਲੋ ਉਹ ਕਿਉਂਕਿ ਉਦੋਂ ਵਜਨ ਕੱਦ ਵਗੈਰਾ ਪੂਰਾ ਸੀਗਾ। ਅੱਛਾ। ਤੁਹਾਨੂੰ ਪਤਾ ਵੀ ਸਾਡੇ ਉਦੋਂ ਖਾਣ ਪੀਣ ਦੀਆਂ ਉਦੋਂ ਪੈਸੇ ਦਾ ਲਾਲਚ ਨਹੀਂ, ਖਾਣ ਪੀਣ ਦੀਆਂ ਹੁੰਦੀਆਂ ਗੱਲਾਂ ਬਾਤਾਂ ਵੀ ਬੱਚੇ ਨੂੰ ਖਵਾਓ ਪਾਲੋ ਇਹਨੂੰ ਵੀ। ਠੀਕ ਹੈ ਜੀ। ਸਹੀ। ਹਾਂਜੀ। ਜਵਾਨੀਆਂ ਹੁੰਦੀਆਂ ਸੀ ਉਹ ਕਬੱਡੀ ਕੋਡੀ ਖੇਡਣੀ, ਫਿਰ ਨਾ ਛਾਲਾ ਛੁਲਾ ਮਾਰਨੇ ਆਪਣਾ ਬਜ਼ੁਰਗ ਦੀ। ਹਾਂਜੀ। ਅੱਛਾ। ਸਾਡੀ ਸਿੱਖਾਂ ਦਾ ਬੜਾ ਹੁੰਦਾ ਸੀਗਾ, ਬੜਾ ਪਿਆਰ ਮੁਹੱਬਤ ਹੋਣਾ ਸਭ ਕੁਝ, ਮਿਲਣਾ ਗਿਲਣਾ ਆਣ ਕੇ, ਕੋਈ ਕਿਸੇ ਨੂੰ ਖਤਰਾ ਨਹੀਂ ਦਿੰਦਾ। ਮੇਲੇ ਛੇਲੇ ਕਿੱਥੇ ਲੱਗਦੇ ਸੀ ਤੁਹਾਡੇ ਲਾਗੇ? ਹਾਂ ਮੇਲੇ ਕਿੱਥੇ ਲੱਗਦੇ ਸੀ ਤੁਹਾਡੇ ਲਾਗੇ? ਪਿੰਡ ਮੇਲੇ ਛਿੰਝਾਂ ਕਿੱਥੇ ਪੈਂਦੀਆਂ? ਮੇਲੇ? ਆਹੋ ਮੇਲੇ ਸਾਡੇ ਪਿੰਡ 'ਚ ਲੱਗਦੇ ਹੁੰਦੇ ਸੀ। ਇੱਕ ਬਾਬੇ ਸ਼ਹੀਦ ਸ਼ਾਹ ਦਾ, ਇੱਕ ਬਾਬੇ ਬੂਟੇ ਸ਼ਾਹ ਦਾ। ਆ ਜਲੰਧਰ ਤੁਹਾਡੇ ਤੋਂ ਕਿੰਨਾ ਦੂਰ ਸੀ? ਹਾਂ ਜਲੰਧਰ ਤੁਹਾਡੇ ਤੋਂ ਕਿੰਨਾ ਦੂਰ? ਜਲੰਧਰ ਸਾਥੋਂ ਬਾਬਾ ਦੂਰ ਸੀਗਾ। ਬਾਬਾ ਦੂਰ ਸੀ। ਲਾਗੇ ਵੱਡਾ ਪਿੰਡ ਕਿਹੜਾ ਸੀਗਾ? ਹਾਂ ਵੱਡਾ ਪਿੰਡ ਕਿਹੜਾ ਸੀ? ਕਸਬਾ ਜਾਂ ਪਿੰਡ ਵੱਡਾ? ਵੱਡਾ ਪਿੰਡ ਰਿਆਸਤ 'ਚ। ਆਹੋ ਤੁਹਾਡੇ ਵਾਲੇ ਪਾਸੇ। ਕਿਉਂ ਗਏ? ਨਹੀਂ ਸਾਡੇ ਪਿੰਡ ਵਿੱਚ ਵੱਡਾ ਪਿੰਡ। ਤੁਹਾਡੇ ਪਿੰਡ ਦੇ ਲਾਗੇ ਜਿਹੜਾ ਮਸ਼ਹੂਰ ਨਾਮੀ ਗ੍ਰਾਮੀ ਪਿੰਡ ਹੋਵੇ? ਸਾਡੇ ਪਿੰਡ ਲਾਗੇ ਨਡਾਲਾ ਸੀ। ਅੱਛਾ। ਨਡਾਲਾ ਸੀ, ਲੱਖਣ ਕੇ ਸੀਗੇ, ਇਹ ਵੱਡੇ ਸੀਗੇ। ਨਿਹਾਲਗੜ੍ਹ ਸੀਗਾ, ਫਿਰ ਆਪਣਾ ਮਸੂਲਵਾਲ ਸੀਗਾ, ਅੱਛਾ। ਫਿਰ ਲਾਗੇ ਬਤਾਲਾ ਸੀਗਾ, ਅੱਛਾ। ਲਾਗੇ ਢਿਲਵਾਂ ਸੀ, ਲਾਗੇ ਪਿਰਸੀਪੁਰ ਸੀ ਛੋਟਾ ਜਿਹਾ ਪਿੰਡ। ਹਾਂਜੀ ਇਹ ਸਾਡੇ ਪਿੰਡ ਲਾਗੇ ਸੀ ਬਿਲਕੁਲ। ਤੁਸੀਂ ਆਪਣੀ ਗੱਲ ਦੱਸ ਰਹੇ ਸੀ ਕਿ ਕਿਸ ਤਰ੍ਹਾਂ ਭਰਤੀ ਹੋਏ ਔਰ ਭਰਤੀ ਹੋਣ ਤੋਂ ਬਾਅਦ ਫਿਰ ਕਿਸ ਤਰ੍ਹਾਂ ਅੱਗੇ ਚੱਲੇ? ਹਾਂ ਭਰਤੀ ਹੋ ਗਿਆ, ਫਿਰ ਉਸ ਤੋਂ ਅਸੀਂ ਜਲੰਧਰ ਆ ਗਏ। ਜਲੰਧਰ ਛਾਉਣੀ ਸੀ। ਅੱਛਾ। ਉਹ ਅਜੇ ਵੀ ਹੋਣੀ ਆ। ਹਾਂਜੀ। ਜਲੰਧਰ ਛਾਉਣੀ ਆ ਗਿਆ। ਅਸੀਂ ਉੱਥੇ ਰਿਹਾ 2-3 ਮਹੀਨੇ। 2-3 ਮਹੀਨੇ ਸਾਨੂੰ ਫਿਰ ਚਲੇ ਗਏ ਮੂਰੀ। ਅੱਛਾ। ਮੂਰੀ ਆ ਆਪਣੀ ਇੱਥੇ ਆਪਣਾ ਜੈਪੁਰ 'ਚ। ਅੱਛਾ। ਰਿਆਸਤ ਜੈਪੁਰ ਵਿੱਚ ਆ। ਅੱਛਾ। ਜੰਕਸ਼ਨ ਆ ਉਹ, ਮੂਰੀ ਜੰਕਸ਼ਨ ਆ। ਅੱਛਾ। ਉਹ ਜੰਕਸ਼ਨ ਆ ਉਹ। ਆਖਰੇ ਵੱਲੋਂ ਗੱਡੀ ਵੀ ਉੱਥੇ ਆਉਂਦੀ, ਦਿੱਲੀੋਂ ਵੀ ਉੱਥੇ ਜਾਂਦੀ। ਅੱਛਾ। ਅੱਗੋਂ ਫਿਰ ਇਹਨੂੰ ਆ ਜਾਂਦੀਆਂ ਸੀ ਆਪਣਾ ਬਠਿੰਡੇ ਨੂੰ। ਅੱਛਾ। ਹਾਂਜੀ। ਅੱਗੋਂ ਫਿਰ ਇੱਥੇ ਸਾਰੇ ਜਾੜ 'ਚ ਬੜਾ ਸੀ। ਹਾਂਜੀ ਹਾਂਜੀ। ਉੱਥੇ ਫਿਰ ਰਹੇ ਅਸੀਂ 2 ਮਹੀਨੇ। 2 ਮਹੀਨੇ ਰਹੇ? 2 ਮਹੀਨੇ ਹਾਂਜੀ। ਅੱਛਾ। 2 ਮਹੀਨਿਆਂ ਬਾਅਦ ਫਿਰ ਸਾਨੂੰ ਉੱਥੇ ਚੁੱਕ ਲਿਆ ਉਹਨਾਂ ਨੇ। ਫਿਰ ਅਸੀਂ ਉੱਥੇ ਚਲੇ ਗਏ ਪਾਨਾਗੜ੍ਹ। ਪਾਨਾਗੜ੍ਹ ਬੰਗਾਲ ਦੇ ਵਿੱਚ। ਅੱਛਾ। ਹਾਂਜੀ। ਕਲਕੱਤਾ 200 ਮੀਲ ਉਰੋਂ। ਹਾਂਜੀ। ਉੱਥੇ 2 ਮਹੀਨੇ ਅਸੀਂ ਉੱਥੇ ਰਹੇ। ਬਾਰਿਸ਼ ਦਾ ਮੌਸਮ ਅਸੀਂ ਉੱਥੇ ਗੁਜ਼ਾਰਿਆ। ਅੱਛਾ। ਹਾਂਜੀ। ਫਿਰ ਸਾਨੂੰ ਉੱਥੋਂ ਉਹਨਾਂ ਨੇ ਚੁੱਕ ਕੇ ਫਿਰ ਕਲਕੱਤੇ ਚਲੇ ਗਏ। ਫਿਰ ਅਸੀਂ ਕਲਕੱਤੇ ਹੀ ਰਹੇ ਹਾਂ। ਕਲਕੱਤੇ ਰਹੇ ਹੋ? ਹਾਂਜੀ। ਕਲਕੱਤੇ ਸਾਰਾ ਜੰਗ ਵੇਖਿਆ? ਅਸੀਂ ਸੁਣਿਆ ਕਿ ਜਾਪਾਨ ਨੇ ਬੰਬ ਵੀ ਮਾਰੇ ਕਲਕੱਤੇ ਵਿੱਚ। ਹਾਂ ਮਾਰੇ, ਮੈਂ ਤੁਹਾਨੂੰ ਦੱਸਿਆ ਨਹੀਂ ਮੇਰੇ। ਅਸੀਂ ਮਾਰੇ ਰਾਤ ਦੇ 2 ਵਜੇ ਮਾਰੇ ਉਹਨੇ ਬੰਬ। ਸਾਡੇ ਲਾਗੇ ਸਾਡੇ ਨਾਲ ਮੁੰਡੇ ਭਰਤੀ ਹੋਏ ਸੀ ਨਾ ਜਿਹੜੇ। ਅੱਛਾ। ਲਾਗੇ ਇੱਕ ਮੁੰਡੇ ਸੀ 61, ਸਾਡੀ 62 ਸੀ, ਉਹ 61 ਕੰਪਨੀ। ਉਹ ਲਾਗੇ ਬੈਠੀ ਸੀ ਪਹਿਲਾਂ। ਅੱਛਾ। ਐਤਵਾਰ ਸੀਗਾ। ਅਤੇ ਮੈਂ ਤੇ ਨਹਾ ਨੂ ਗਿਆ ਨਾ, ਅਤੇ ਨਾਸ਼ਤਾ ਕਰਕੇ ਮੈਂ ਉਧਰ ਚਲਾ ਗਿਆ ਕੰਪਨੀ ਨੂੰ। ਅੱਛਾ। ਕਿ ਉਹਨਾਂ ਨੂੰ ਮਿਲ ਕੇ ਆਵਾਂ। ਅਜੇ ਨੂੰ ਅਸੀਂ ਗਿਆ ਹੀ ਹਾਂ ਅਤੇ ਅਲਾਰਮ ਹੋ ਗਿਆ। ਉਹ ਭੱਜ ਕੇ ਸਾਰੇ ਮੋਰਚਿਆਂ ਜਾ ਵੜੇ। ਅੱਛਾ। ਅਤੇ ਮੈਂ ਉੱਥੋਂ ਵਾਪਸ ਆ ਗਿਆ, ਵਾਪਸ ਮੁੜ ਪਿਆ। ਮੈਂ ਕਿਹਾ ਭਾਈ ਜਹਾਜ਼ ਆ ਗਿਆ। ਅੱਛਾ। ਮੈਂ ਉਸ ਰੇਲ ਦੇ ਮੁੱਦੇ ਹੋ ਨਾ, ਪੁੱਠੇ ਹੁੰਦੇ ਰੇਲ ਦੇ। ਆਹੋ। ਅਤੇ ਉਸ ਕਾਹੇ ਬੁਰਜੀਆਂ ਛੜੀਆਂ ਹੁੰਦੀਆਂ। ਮੈਂ ਉਹ ਬੁਰਜੀ ਦੇ ਨਾਲ ਲੰਮਾ ਪੈ ਗਿਆ। ਟ੍ਰੇਨ ਦੇ ਥੱਲੇ? ਉਹ ਰੇਲ ਦੇ ਥੱਲੇ ਨਹੀਂ, ਰੇਲ ਗੱਡੀਆਂ ਖੜੀਆਂ ਲਾਂਭੇ,
ਅੱਛਾ ਮੈਂ ਉਹਦੇ ਬੁਰਜੀ ਦੇ ਨਾਲ ਸਹਾਰਾ ਲੈ ਸਹੀ, ਲਿਆ ਸਹੀ, ਬਸ। ਸਹੀ। ਹਾਂਜੀ ਹਾਂ। ਉਹ ਡੱਬਿਆਂ 'ਚ ਵੱਜੀਆਂ ਕਈਆਂ ਬੰਬ ਦੀਆਂ, ਹਾਂ ਤੇ ਮੈਂ ਉਹ ਬੁਰਜੀ ਦੇ ਨਾਲ ਸਹਾਰਾ ਸੀ ਨਾ। ਫਿਰ ਅਲਾਰਮ ਹੋਇਆ, ਮੈਂ ਉਸ ਉੱਠ ਕੇ ਤੇ ਘੁੰਮਣੀ 'ਚ ਵਾਪਸ ਆ ਗਿਆ। ਹਾਂਜੀ ਅੱਛਾ ਤੇ ਬਾਕੀ ਹੁੰਦੀ ਸੀ ਉਸੇ ਬੰਗਾਲੀ ਕੰਮ ਨਹੀਂ ਸੀ ਕਰਦੇ। ਬੰਗਾਲੀ ਨਹੀਂ ਕੰਮ ਕਰਦੇ ਸੀ? ਨਾ ਬਿਲਕੁਲ ਨਹੀਂ। ਅੱਛਾ ਮੈਂ ਆਪਣੀ ਅੱਖਾਂ ਨਾਲ ਵੇਖਿਆ ਹੈ। ਹਾਂ ਸ਼ਾਮ ਨੂੰ ਬੈਠੇ ਆ, ਹਾਂ ਸਵੇਰ ਨੂੰ ਮੋਏ ਆ ਸਾਰੇ। ਅੱਛਾ ਹਾਂਜੀ ਏਡਾ ਨਿਜ਼ਾਮ ਸੀ। ਸਹੀ। ਭੁੱਖ ਦੇ ਨਾਲ ਹਾਂ ਜ਼ਖਮੀਆਂ ਦੀ ਦਵਾਈ ਨਹੀਂ ਲੱਭਦੀ। ਉਸ ਤਰ੍ਹਾਂ ਹੀ ਬਸ ਅਸੀਂ ਦੇਖਿਆ ਇਹਨਾਂ ਨੇ। ਅਸੀਂ ਲੰਗਰ ਤੇ ਉਹਨਾਂ ਨੇ ਆਉਣਾ, ਲਾਗੇ ਰੇਲ ਦਾ ਜਾੜ ਸੀ, ਉਹਨਾਂ ਦੀ ਉਹਦੇ ਹੋ ਕੇ ਉਹਨਾਂ ਦੇ ਬਹਿ ਜਾਣਾ ਪਹਿਲਾਂ ਆ ਕੇ 10-15 ਬੰਦਿਆਂ ਨੇ, ਬੁੜੀਆਂ ਨੇ ਬਹਿ ਜਾਣਾ। ਅਸੀਂ ਰੋਟੀ ਖਾਣੀ ਅਤੇ ਡਰਮ ਰੱਖੇ ਸੀ ਨਾ, ਬਾਅਦ ਵਿੱਚ ਘਾਟੇ ਡਰਮਾ ਸੁੱਟ ਦੇਣੀ। ਅੱਛਾ ਉਹਨਾਂ ਨੂੰ ਨਾ ਦੇਣੀ, ਫਿਰ ਉਹਨਾਂ ਨੇ ਉਹ ਲੈਣੀ, ਜਿਹੜੀ ਉਹਨਾਂ ਨੂੰ ਬਚ ਦੇਣੀ ਉਹਨਾਂ ਨੂੰ ਅੱਛਾ ਖਾਣ ਵਾਸਤੇ ਉਹਨਾਂ ਲੈ ਲੈਣੀ। ਏਡੀ ਭੁੱਖ ਸੀ ਉੱਥੇ? ਹੈਂ ਏਡੀ ਭੁੱਖ ਸੀ ਉੱਥੇ? ਮੈਂ ਨਾ ਦੱਸਦਾ ਹੈ ਨਾ, ਉਹ ਨਾ ਲੈ ਲੈਣੀ ਅਤੇ ਉਹ ਖਾ ਲੈਣੀ। ਇੱਕ ਦਿਨ ਸਾਹਿਬ ਨੇ ਦੇਖ ਲਿਆ। ਅੱਛਾ ਉਹਨੇ ਦੇਖ ਲਿਆ, ਜਦੋਂ ਉਹਨੇ ਮਨਾ ਕੀਤਾ ਨਾ ਕਿ ਖਬਰਦਾਰ, ਜੇ ਮੁੜ ਕੇ ਇਹਨਾਂ ਨੇ ਖਾਣਾ ਦਿੱਤਾ ਸੀ, ਮੁੜ ਕੇ ਉਹਨੇ ਲਾਤਾ ਵੀ ਟੋਇਆ ਕੱਢਦਾ ਵੀ ਟੋਏ 'ਚ ਰੱਖਿਆ ਕਰੋ, ਬਿਲਕੁਲ ਨਹੀਂ ਇਹਨਾਂ ਨੂੰ ਦੇਣਾ। ਹਾਂਜੀ ਕਿਉਂਕਿ ਬਾਹਰ ਭਰਤੀ ਨਹੀਂ ਦਿੰਦੇ ਉਹਨਾਂ ਨੂੰ। ਸਾਡੇ ਅਸਲੀ ਸਰਦਾਰ ਜੀ ਨੂੰ ਤੁਹਾਨੂੰ ਦੱਸਾਂ, ਘਰ ਦੇ ਹੀ ਬਰਬਾਦ ਕਰਦੇ ਆ। ਘਰ ਦੇ ਹੀ ਸਹੀ। ਜਿਹੜੇ ਬੰਗਾਲ ਦੇ ਵੱਡੇ ਸੀ ਨਾ ਸਰਦਾਰ, ਜਿਹੜੇ ਸੀ ਵੱਡੇ ਹੁਕੂਮਤ ਦੇ ਹਿੱਸਾ ਲੈਂਦੇ ਸੀ, ਉਹਨਾਂ ਆਖਿਆ ਇਹਨਾਂ ਨੂੰ ਭੁੱਖ ਦਿਓ, ਇਹਨਾਂ ਬੰਗਾਲੀਆਂ ਨੂੰ ਭੁੱਖ ਦਿਓ, ਤਾਦੇ ਨਾਲ ਭਰਤੀ ਹੋਣਾ, ਤਾਦੇ ਨਾਲ ਆਉਣਾ ਤੁਹਾਡੇ, ਨਹੀਂ ਤਾਂ ਨਹੀਂ ਆਉਣਾ। ਉਹਨਾਂ ਬੰਗਾਲ ਮੂੰਜੀ ਆਈ ਆ, 12 ਰੁਪਏ ਮਣ ਉਹਨਾਂ 14 ਰੁਪਏ ਕਰ ਦਿੱਤੀ, ਖਰੀਦ ਕੇ ਸਾਰੀ ਸਮੁੰਦਰ 'ਚ ਸਿੱਟ ਦਿੱਤੀ। ਅੱਛਾ ਹਾਂਜੀ ਸਮੁੰਦਰ 'ਚ ਸਿੱਟ ਦਿੱਤੀ। ਜਦੋਂ ਟਾਈਮ ਆਉਣ ਭੁੱਖ ਪਈ ਫਿਰ ਉੱਥੇ। ਹਾਂਜੀ ਇਸ ਵਜ੍ਹਾ ਤੋਂ ਬਹੁਤ ਬੰਦਾ ਬੰਗਾਲੀ ਸੀ, ਵੇਖਿਆ ਸੀ ਭੁੱਖ ਨਾਲ ਮਰਦੇ। ਇਹ ਗੋਰਿਆਂ ਨੇ ਕੀਤਾ ਸਾਰਾ? ਹਾਂ ਇਹ ਗੋਰਿਆਂ ਨੇ ਕੀਤਾ ਸਾਰਾ? ਗੋਰਿਆਂ ਨੇ ਕੀਤਾ ਸਾਰਾ? ਗੋਰਿਆਂ ਹੀ ਕਰਨਾ ਸੀ, ਅੰਗਰੇਜ਼ ਲੋਕ, ਉਹਦੀ ਹੁਕੂਮਤ ਉਹਦੀ ਸੀ, ਓਏ ਹੋਏ ਉਹਨਾਂ ਹੀ ਕਰਨਾ ਸੀ। ਸਹੀ। ਹਾਂਜੀ ਫਿਰ ਉਹ ਵਿੱਚ ਟਾਵੇਂ ਭੁੱਖ ਦੇ ਮਾਰੇ ਭਰਤੀ ਹੋਣ ਲੱਗ ਪਏ। ਟਾਵੇਂ ਬਸ। ਹਾਂਜੀ ਤੁਹਾਡੇ ਨਾਲ ਤੁਹਾਡੀ ਪਲਟਨ ਦੇ ਵਿੱਚ ਸਿੱਖ ਹੈਗੇ ਸੀ, ਹਿੰਦੂ ਹੈਗੇ ਸੀ? ਹਿੰਦੂ ਵੀ ਹੈਗੇ ਸੀ ਬਾਬਾ, ਅੱਛਾ ਸਿੱਖ 4 ਬੰਦੇ ਸੀ ਬਸ। ਕੋਈ ਨਾਮ ਚੇਤੇ ਉਹਨਾਂ ਦੇ? ਤੇ ਸੂਬੇਦਾਰ ਸਿੱਖ ਸੀ ਸਾਡਾ, ਜਲੰਧਰ ਦੇ ਜ਼ਿਲ੍ਹੇ ਦਾ ਹੀ। ਅੱਛਾ ਉਹ ਵੀ ਹਾਂਜੀ। ਸਿੱਖ ਸੀ। ਸਹੀ। ਉਹ ਜਿਹੜੇ 4 ਸੀ ਉਹ ਅੰਮ੍ਰਿਤਸਰ ਦੇ ਜ਼ਿਲ੍ਹੇ ਦੇ ਸੀ। ਬਾਕੀ ਅੰਮ੍ਰਿਤਸਰ ਦੇ? ਹਾਂਜੀ ਅੱਛਾ ਅੱਛਾ ਮਾਹੌਲ ਕੀ ਸੀ ਵਰਲਡ ਵਾਰ ਵੇਲੇ ਜਦੋਂ ਬੰਬ ਤੁਹਾਡੇ ਤੇ ਵੱਜੇ? ਉਹਦੇ ਕੀ ਸੂਰਤ ਹਾਲ ਸੀ? ਨਹੀਂ ਸਾਡੇ ਉੱਤੇ ਬੰਬ ਤਾਂ ਸੁੱਟਦੇ ਸੀਗੇ, ਉਹ ਸੂਰਤ ਹਾਲ ਕਰਦਾ ਸੀ। ਸਾਨੂੰ ਅਸਲ ਪੁੱਛਣਾ, ਸਾਨੂੰ ਕੋਈ ਡਰ ਨਹੀਂ ਸੀਗਾ। ਬੰਬ ਮਾਰਦੇ ਸੀ, ਉਹ ਟਿਕਾਣਿਆਂ 'ਤੇ ਮਾਰਦੇ ਸੀ, ਜਿੱਥੇ ਕੋਈ ਮਤਲਬ ਹਵਾਈ ਅੱਡੇ 'ਤੇ ਮਾਰਨਾ ਇਹਨਾਂ ਨੇ, ਰੇਲ ਜਿੱਥੇ ਜੰਕਸ਼ਨ ਉੱਥੇ ਮਾਰਨਾ ਉਹਨਾਂ ਨੇ। ਸਹੀ। ਫਿਰ ਨਾਮ ਜਾਪਾਨ ਨਾਲ ਉਸ ਵੇਲੇ ਇੰਡੀਆ ਦੀ? ਜਾਪਾਨ ਹੀ ਬਸ। ਹਾਂਜੀ ਹਾਂ ਜਾਪਾਨ ਨਾਲ ਕੋਈ ਲੜਾਈ ਤੇ ਨਹੀਂ ਸੀਗੀ, ਫਿਰ ਬੰਬ ਕਿਉਂ ਮਾਰਦਾ ਸੀ? ਨਹੀਂ ਅਸੀਂ ਲੜਦੇ ਹੀ ਫੌਜ ਅੱਗੇ ਗਏ। ਅੱਛਾ ਫੌਜ ਅੱਗੇ ਲੜਦੀ ਵੀ ਸੀ? ਫੌਜ ਅੱਗੇ ਲੜਦੀ ਸੀ। ਅੱਛਾ ਉਹ ਅਸਲ ਦੇ ਵਿੱਚ ਜਾਪਾਨ ਦਾ ਨਿਜ਼ਾਮ ਹੀ ਐਸਾ ਸੀਗਾ, ਉਹਨੇ ਬਣਾਇਆ ਆਪਣਾ। ਐਸਾ ਨਿਜ਼ਾਮ ਉਹਨੇ ਬਣਾਇਆ ਸੀ ਜਿਹੜਾ ਅੰਗਰੇਜ਼ਾਂ ਦੀ ਹੋਸ਼ ਹੀ ਮਾਰ ਦਿੱਤੀ ਉਹਨੇ। ਅੱਛਾ ਹਾਂਜੀ ਪਤਾ ਨਹੀਂ ਸੀ ਲੱਗਦਾ ਕਿੱਧਰ ਨਿਕਲ ਆਉਂਦੇ ਆ। ਪਹਾੜੀ ਇਲਾਕਾ ਸੀ, ਪਤਾ ਨਹੀਂ ਸੀ ਲੱਗਦਾ ਕਿੱਧਰ ਨਿਕਲ ਆਉਂਦੇ ਆ। ਲੇਕਿਨ ਸਮਝ ਨਹੀਂ ਆ ਰਹੀ ਕਿ ਜਾਪਾਨ ਕਿੱਦਾਂ ਗਿਆ ਹੈ? ਬਰਮਾ 'ਚ ਉਹਨਾਂ ਕਬਜ਼ਾ ਕਰ ਲਿਆਣਗੇ। ਅੱਛਾ ਬਰਮਾ ਦੇ, ਬਰਮਾ ਹੁਣ ਮਸ਼ਰਕੀ ਪਾਕਿਸਤਾਨ ਜਿਹੜਾ ਸਾਡਾ ਉਹਦੇ ਨਾਲ ਸੀ ਬਰਮਾ, ਉਸ 'ਤੇ ਕਬਜ਼ਾ ਕਰ ਲਿਆ। ਉਸ ਵੇਲੇ ਇਸ ਪਾਸੇ ਵਾਲੀ ਬੰਬਾਰੀ ਸ਼ੁਰੂ ਹੋ ਗਈ ਜਿਸ ਵੇਲੇ। ਅੱਛਾ ਅਤੇ ਕਲਕੱਤੇ ਆਣ ਕੇ ਉਹ ਬੰਬਾਰੀ ਕਰਦੇ ਸੀ, ਬੇਖਤਰਾ, ਉਹਨਾਂ ਨੂੰ ਕੋਈ ਖਤਰਾ ਨਹੀਂ ਸੀਗਾ। ਅੱਛਾ ਜਾਪਾਨ ਨੂੰ ਹਵਾਈ ਜਹਾਜ਼ ਆਉਂਦੇ ਸੀ, ਬੰਬਾਰੀ ਕਰਕੇ ਵਾਪਸ ਆਰਾਮ ਨਾਲ ਜਾਂਦੇ ਸੀ, ਕੋਈ ਖਤਰਾ ਨਹੀਂ ਸੀ ਉਹਨਾਂ ਨੂੰ। ਸੁਭਾਸ਼ ਚੰਦਰ ਬੋਸ ਜਿਹੜਾ ਸੀ, ਹਾਂ, ਉਹ ਕਿਉਂ ਜਾਪਾਨੀਆਂ ਨਾਲ ਰਲ ਗਿਆ ਸੀ? ਉਹ ਕਾਂਗਰਸ ਵਿੱਚ ਸੀਗਾ ਅੱਛਾ ਪਹਿਲਾਂ ਨਾ, ਗਾਂਧੀ ਜੀ ਦੇ ਨਾਲ ਸੀਗਾ। ਅੱਛਾ ਤੇ ਇਹ ਹੁਣ ਆਜ਼ਾਦੀ ਮੰਗਦੇ ਸੀ। ਹਾਂ
ਪਹਿਲਾਂ ਜਿਹੜਾ ਤੁਹਾਡੇ ਨਾਲ ਵਾਕਿਆ ਹੋਇਆ ਸੀ ਅੰਮ੍ਰਿਤਸਰ 'ਚ, ਉਹ ਤੁਹਾਨੂੰ ਪਤਾ ਜਲਿਆਂਵਾਲਾ ਬਾਗ। ਜਲਿਆਂਵਾਲੇ ਬਾਗ 'ਚ। ਹਾਂ ਹਾਂ ਇਸ ਵਾਸਤੇ ਸਾਰੇ ਜਿਹੜੇ ਕਾਂਗਰਸ ਸੀ ਨਾ, ਸਿੱਖ ਮੁਸਲਮਾਨ ਹਿੰਦੂ ਸਾਰਿਆਂ ਦੀ ਇਹੋ ਹੀ ਰਾਏ ਵੀ ਆਜ਼ਾਦੀ ਲੈਣੀ ਹੈ ਅਸੀਂ, ਜਿਸ ਤਰ੍ਹਾਂ ਵੀ ਹੋਵੇ ਅਸੀਂ ਆਜ਼ਾਦੀ ਲੈਣੀ ਹੈ। ਜਾਨਾਂ ਦਿੰਦੇ ਸੀ ਆਜ਼ਾਦੀ ਵਾਸਤੇ ਦਿੰਦੇ ਸੀ ਸਾਰੇ ਸਹੀ ਉਸ ਵੇਲੇ। ਹਾਂਜੀ, ਇਸ ਵਾਸਤੇ ਉਹ ਸਵਾਬਿਤਾਂ ਲੀਡਰ ਸੀ, ਉਹ ਕਹਿੰਦਾ ਸੀ ਅਸੀਂ ਆਜ਼ਾਦੀ ਲੈਣੀ ਹੈ ਅਸੀਂ। ਉਹ ਜਾਪਾਨ ਨਾਲ ਕਿਉਂ ਰਲ ਗਿਆ ਸੀ ਫਿਰ? ਜਾਪਾਨ ਨੇ ਇਸੇ ਤਰ੍ਹਾਂ ਹੀ ਵੀ ਜਾਪਾਨ ਦਾ ਜਿਹੜਾ ਸੀ ਨਾ ਵੱਡਾ ਜਨਰਲ ਜਿਹੜਾ ਸੀ, ਉਹਨੇ ਵਾਅਦਾ ਕੀਤਾ ਸੀ ਉਹਦੇ ਨਾਲ, ਅੱਛਾ, ਵੀ ਅਸੀਂ ਬੰਗਾਲ 'ਤੇ ਕਬਜ਼ਾ ਕਰਕੇ ਅਸੀਂ ਤੁਹਾਨੂੰ ਆਜ਼ਾਦ ਕਰ ਦਿਆਂਗੇ। ਅੱਛਾ, ਇਹ ਵਾਅਦਾ ਹੋਇਆ ਸੀ ਜਾਪਾਨ? ਹਾਂਜੀ, ਇਹ ਵਾਅਦਾ ਉਹਦੇ ਨਾਲ ਸੀ। ਤਦ ਉਹਨੇ ਭਰਤੀ ਕੀਤੀ ਸੀ, ਤਦ ਭਰਤੀ ਹੁੰਦੇ ਸੀ ਉਹਦੇ ਨਾਲ। ਅੱਛਾ, ਜਾਪਾਨ ਨਾਲ ਜਾਂਦੇ ਸੀ ਤਦ ਵੀ। ਹਾਂ ਹਾਂ ਹਾਂਜੀ, ਵੀ ਸਾਨੂੰ ਇਹ ਆਜ਼ਾਦ ਕਰ ਦੂਗਾ। ਸਹੀ ਸਹੀ। ਹਾਂਜੀ, ਇਸ ਵਾਸਤੇ। ਤੇ ਫਿਰ ਤੁਸੀਂ 5 ਸਾਲ ਕਲਕੱਤੇ 'ਚ ਫਿਰ ਕਿੰਨੀ ਦੇਰ ਰਹੇ? ਕਲਕੱਤੇ 'ਚ ਰਹੇ ਅਸੀਂ 4 ਸਾਲ। 4 ਸਾਲ ਲੜਦੇ ਰਹੇ ਹੋ ਕਲਕੱਤੇ ਜੀ ਬਸ। ਅੱਛਾ, ਹਾਂ। ਫਿਰ ਜੰਗ ਕਿਦਾਂ ਖਤਮ ਹੋਈ ਜਾਪਾਨ ਦੀ? ਹਾਂ, ਜਾਪਾਨ ਦੀ ਜੰਗ ਫਿਰ ਕਿਦਾਂ ਖਤਮ ਹੋਈ? ਜੰਗ ਜਰਮਨ ਦੀ ਪਹਿਲਾਂ ਖਤਮ ਹੋਈ। ਅੱਛਾ, ਹਾਂਜੀ, ਪਹਿਲਾਂ ਜਰਮਨ ਦੀ ਖਤਮ ਹੋਈ। ਜਰਮਨ ਦਾ ਰੂਸ ਨਾਲ ਵਾਅਦਾ ਸੀਗਾ। ਅੱਛਾ, ਰੂਸ ਦੇ ਨਾਲ ਜਰਮਨ ਦਾ ਵਾਅਦਾ ਸੀ ਬਈ ਰੂਸ ਨੇ ਆਖਿਆ ਮੈਨੂੰ ਨਾ ਛੇੜੀ ਤੇ ਮੇਰੇ ਲਾਗਿਆਂ ਦੀ ਲੰਘ ਜਾ। ਅੱਛਾ, ਇਹ ਵਾਅਦਾ ਹੋਇਆ ਸੀ ਉਹਨਾਂ ਦਾ। ਜੰਗ ਸ਼ੁਰੂ ਹੋ ਗਈ। ਜਰਮਨ ਨੇ ਬਰਤਾਨੀਆ ਨੂੰ ਬਹੁਤ ਮਾਰ ਮਾਰੀ। ਅੱਛਾ, ਬਹੁਤ ਬੰਦੇ ਮਰੇ ਸੀ। ਅੱਗੋਂ ਫਿਰ ਵਧਿਆ, ਲੰਡਨ 'ਚ ਉਹਨੇ ਆਣ ਕੇ ਬੰਬਾਰੀ ਕੀਤੀ, ਲੰਡਨ 'ਤੇ। ਇੱਧਰੋਂ ਇਰਾਕ 'ਚ ਆ ਗਈਆਂ ਉਹਦੀਆਂ ਫੌਜਾਂ। ਸਹੀ। ਉਹ ਜਿਹੜਾ ਵਜ਼ੀਰ ਆਜ਼ਮ ਸੀ ਨਾ ਬਰਤਾਨੀਆ ਦਾ, ਉਹ ਮਰ ਗਿਆ। ਅੱਛਾ, ਉਹਦੀ ਜਗ੍ਹਾ 'ਤੇ ਚਰਚਲ ਸੀ ਇੱਕ ਵਜ਼ੀਰ ਆਜ਼ਮ, ਸਾਬਕਾ ਦੂਸਰੀ ਪਾਰਟੀ ਦਾ। ਉਹਨੂੰ ਚੁਣ ਲਿਆ ਉਸੇ ਵੇਲੇ ਹੀ ਵੀ ਕਮਾਨ ਸੰਭਾਲੇ। ਉਹਨੇ ਸੰਭਾਲਿਆ। ਉਹਨੇ ਪੁੱਛਿਆ, ਉਹਨੇ ਆਖਿਆ ਕੁਛ ਕਰਦੇ ਅਸੀਂ। ਉਹਨੇ ਕੀ ਕੀਤਾ ਵੀ ਬੰਦਾ ਤਿਆਰ ਕੀਤਾ, ਉਹਨੂੰ ਲਿਖੇ ਦਿੱਤੀ ਚਿੱਠ, ਆਹ ਲੈ ਲਾ ਤੇ ਜਰਮਨ ਦੀਆਂ ਫੌਜਾਂ ਤੋਂ ਲਾਂਭੇ ਲੰਘਣਾ ਤੂੰ ਜਾਪਾਨ ਰੂਸ ਨੂੰ ਜਾ। ਅੱਛਾ, ਜਾ ਕੇ ਉਹਨੇ ਲਿਖਿਆ ਕਿ ਵੀ ਅਜੇ ਇਹਨੂੰ ਨਾ ਛੇੜੀ, ਅਜੇ ਤੂੰ ਜਰਮਨ ਨੂੰ ਨਾ ਛੇੜੀ, ਇਹਨੂੰ ਵਧਣੇਗਾ। ਅੱਛਾ, ਜਦੋਂ ਫਿਰ ਤੈਨੂੰ ਹੈਗਾ ਫੇਰ ਪਿੱਛੋਂ ਪਾਵੀਂ ਤੂੰ ਤਾਂ ਅੱਗੋਂ ਅਸੀਂ ਇਹਨੂੰ ਇੱਥੇ ਨੱਪਾਂਗੇ ਵਿੱਚ ਹੀ। ਅੱਛਾ, ਇਹ ਲੈ ਕੇ ਨਾ ਉਹਨੂੰ ਦੇ ਦਿੱਤੀ ਚਿੱਠ, ਉਹਨੇ ਜੇ ਅਸੀਂ ਬਾਗੀ ਚੜ ਚਲਾ ਗਿਆ। ਉਹ ਹੁਣ ਫੌਜ ਬੈਠੀ ਸੀ ਜਰਮਨ ਦੀ, ਉਹ ਬੰਦਾ ਲਾਂਭੇ 'ਚ ਗਿਆ। ਉਹਨੇ ਆਖਿਆ ਉਹ ਜਿਹੜਾ ਬੰਦਾ ਜਾਂਦਾ ਉਹ ਕੀ ਵਜ੍ਹਾ ਹੈ ਲਾਂਭੇ, ਉਹਨੂੰ ਫੜੋ। ਉਹਨੂੰ ਫੜ ਲਿਆ। ਉਹਨੂੰ ਉਹਨਾਂ ਨੂੰ ਫੜਾਉਣ ਵਾਸਤੇ ਉਹਨੂੰ ਘਲਾਇਆ ਸੀ। ਉਹਨੂੰ ਫੜਿਆ ਤੇ ਰਾਜਨੀ ਕੋਲ ਉਹ ਚਿੱਠ ਨਿਕਲ ਆਈ। ਅੱਛਾ, ਉਹਨੇ ਆਖਿਆ ਰੂਸ ਬੜਾ ਬਣ ਚੋਦਿਆ ਇਹ ਸਾਡੇ ਨਾਲ ਵਾਅਦਾ ਕਰਕੇ ਤੇ ਪਿੱਛੇ ਉਹਦੇ ਨਾਲ ਸਾਜ਼ਗਾਰ ਕੀਤੀ ਹੈ। ਉਹਨੇ ਟੁੱਟਦੇ ਸੀ ਨਾ ਉਹ ਹਿਟਲਰ ਨੂੰ ਪਹੁੰਚਾ ਦਿੱਤੇ। ਅੱਛਾ, ਹਿਟਲਰ ਜਿਹੜਾ ਵਜ਼ੀਰ ਆਜ਼ਮ ਸੀ ਉਹਨੂੰ ਪਹੁੰਚਾ ਦਿੱਤੇ। ਉਹਨੇ ਆਖਿਆ ਪਹਿਲਾਂ ਜਰਮਨ ਨੂੰ ਰੂਸ ਨੂੰ ਵੇਚ ਲਓ। ਅੱਛਾ, ਉਹ ਜਿਹੜੀਆਂ ਫੌਜਾਂ ਨੂੰ ਵੱਧਦੀਆਂ ਸੀ ਨਾ ਉਹ ਰੂਸ ਵੱਲ ਨੂੰ ਹੋ ਗਈਆਂ। ਅੱਛਾ, ਰੂਸ ਨੇ ਆਖਿਆ ਵੀ ਗਲਤੀ ਦੇ ਨਾਲ ਆ ਗਈਆਂ, ਗਲਤੀ ਨਾਲ ਆ ਰਹੀਆਂ ਹੈ। ਅੱਛਾ, ਉਹਨੇ ਜਿਸ ਵੇਲੇ ਫਿਰ ਉਹ ਉੱਥੇ ਫੌਜਾਂ ਪਹੁੰਚ ਗਈਆਂ ਜਿੱਥੇ ਬਰਫ਼ ਬਹੁਤ ਪੈਂਦੀ ਆ। ਉੱਥੇ ਪਹੁੰਚ ਗਈਆਂ ਨਾ ਜਿਸ ਵੇਲੇ, ਫਿਰ ਉਹਨਾਂ ਨੇ ਆਖਿਆ ਜਰਨਲ ਨੇ ਵੀ ਬੰਦੇ ਬਹੁਤ ਮਰਦੇ ਆ। ਫਿਰ ਉਹਨਾਂ ਨੇ ਆਖਿਆ ਮੈਂ ਬਰਫ਼ 'ਤੇ ਲਾਉਣ ਲੱਗ ਪਿਆ ਬੰਦੇ, ਇੱਕ ਹਫ਼ਤਾ ਕੱਢੋ। ਅੱਛਾ, ਫਿਰ ਬੰਦੇ ਤਿਆਰ ਹੋ ਜੂਗੀ ਫੌਜ। ਅੱਛਾ, ਉਹਨੇ ਜਿਹਨੂੰ ਨਾ ਉਹ ਜਿਹੜਾ ਸੀ ਨਾ ਜਰਨਲ, ਉਹਦਾ ਹਮੇਲ ਜਰਨਲ ਸੀ। ਹਮੇਲ। ਅੱਛਾ, ਉਹ ਚੀਫ ਦੇ ਵਿੱਚ ਨਾ ਉਹ ਪਹਾੜੀ 'ਤੇ ਲੈ ਕੇ ਚੜ੍ਹ ਗਿਆ ਘਰ ਗੱਡੀ। ਜਿਵੇਂ ਪਹਾੜੀ ਦੇ ਸਿਰ 'ਤੇ ਗਈ ਨਾ ਗੱਡੀ ਉਲਟ ਗਈ। ਅੱਛਾ, ਉਲਟ ਗਈ ਗੱਡੀ। ਆਇਆ ਥੱਲੇ ਮਰ ਗਿਆ ਉਹ। ਫਿਰ ਉੱਥੇ ਬਹੁਤ ਡਾਕਟਰ ਜਰਮਨ ਦਾ ਇਕੱਠਾ ਹੋ ਗਿਆ। ਉਹਨਾਂ ਚੁੱਕਿਆ ਫਿਰ ਲੈ ਗਿਆ। ਹਿਟਲਰ ਨੇ ਆਖਿਆ ਸਾਨੂੰ ਨਕਾਮੀ ਹੈ। ਹਿਟਲਰ ਨੇ ਆਖਿਆ ਸਾਨੂੰ ਨਕਾਮੀ ਹੈ। ਸਾਨੂੰ ਨਕਾਮੀ ਨਾ ਹੁੰਦੀ ਤੇ ਮੇਰਾ ਜਰਨਲ ਨਾ ਮਰਦਾ। ਸਹੀ। ਉੱਥੋਂ ਵੀ ਕੰਮ ਖਰਾਬ ਹੋ ਗਿਆ ਉਹਦਾ। ਉੱਥੋਂ ਨੇ ਰੂਸ ਕੋਲੋਂ ਫੌਜਾਂ ਪਿਛਾਂਹ ਹਟਾਉਣੀਆਂ ਸ਼ੁਰੂ ਕਰ ਦਿੱਤੀਆਂ। ਜੇ ਪਿਛਾਂਹ ਹਟਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਫਿਰ ਕੰਮ ਉਹਦਾ ਜਰਮਨ ਦਾ ਫਿਰ ਕੰਮ ਹੀ ਖਤਮ ਹੋ ਗਿਆ ਨਾ। ਹਾਂਜੀ, ਉਹ ਵਾਪਸ ਵਿੱਚ ਜਰਮਨ ਨੇ ਹਥਿਆਰ ਸੁੱਟ ਦਿੱਤੇ। ਅੱਛਾ, ਹਾਂਜੀ, ਜਦੋਂ ਜਰਮਨ ਨੇ ਹਥਿਆਰ ਸੁੱਟ ਦਿੱਤੇ
ਤੇ ਜਾਪਾਨ ਨੇ ਨਹੀਂ ਸਿੱਟੇ। ਹਾਂ ਜਾਪਾਨ ਨੇ ਆਖਿਆ ਮੈਂ ਜਾਪਾਨ ਨੂੰ ਲੜਨਾ। ਉਹ ਚੀਨ 'ਚ ਆਇਆ ਸੀ। ਅੱਛਾ ਜਾਪਾਨ ਜਿਹੜਾ ਹੈ ਚੀਨ 'ਚ ਉਹਨੇ ਕਬਜ਼ਾ ਕੀਤਾ ਸੀ। ਅੱਛਾ ਹਾਂਜੀ, ਸਹੀ। ਉਹਨਾਂ ਦੀ ਸਕੀਮ ਇਹ ਸੀ ਵੀ ਇੱਧਰੋਂ ਤੂੰ ਆ ਤੇ ਇੱਧਰੋਂ ਮੈਂ ਆਉਣਾ, ਤੇ ਇੰਡੀਆ ਦੇ ਵਿੱਚ ਇੱਥੇ ਮੁਕਾਬਲਾ ਸੀ ਉਹਨਾਂ ਦਾ, ਇੱਥੇ ਆਣ ਕੇ ਅਸੀਂ ਇਕੱਠੇ ਹੋਣਾ। ਅੱਛਾ ਸਹੀ। ਹਾਂਜੀ, ਹਾਂ ਇਹ ਤਾਂ ਸੋਨੇ ਦੀ ਚਿੜੀਆ ਸੀ ਅੱਛਾ ਅੱਛਾ। ਵੀ ਇੱਥੇ ਆਣ ਕੇ ਇਕੱਠੇ ਹੋਵਾਂਗੇ ਆਪਾਂ। ਹਾਂਜੀ, ਉਹ ਬਿਲਕੁਲ ਜਾਪਾਨ ਜਿਹੜਾ ਆਪਣੀ ਸਕੀਮ 'ਤੇ ਪੂਰਾ ਆ ਰਿਹਾ ਸੀ। ਹਾਂਜੀ, ਇੱਧਰ ਕੋਰੀਆ ਵਗੈਰਾ ਸਾਰੀਆਂ ਤੋਂ ਉਹਨੇ ਕਬਜ਼ਾ ਕਰ ਲਿਆ ਸੀ। ਸਹੀ ਸਹੀ। ਹਾਂਜੀ, ਤੇ ਉਹ ਜਦੋਂ ਜਰਮਨ ਫਿਰ ਜਾਪਾਨ ਹਥਿਆਰ ਨਹੀਂ ਸੀ ਛੱਡਦਾ। ਜਾਪਾਨ ਦੀ ਫੌਜ ਜਿਹੜੀ ਕਹਿੰਦੀ ਸੀ ਕਿ ਹਥਿਆਰ ਕਿਹੜੀ ਗੱਲ ਤਾਂ ਸੁਣਨੇ, ਸਾਨੂੰ ਕਾਮਯਾਬੀਆਂ ਮਿਲਦੀਆਂ। ਅਸੀਂ ਸੁਣਿਆ ਅਮਰੀਕਾ ਨੇ ਐਟਮ ਬੰਬ ਮਾਰੇ 2 ਉੱਥੇ। ਅੱਛਾ, ਜਿਹੜੇ ਸ਼ਾਮਾਂ ਤੇ ਅਸੀਂ ਉਹਦੇ ਦੇ ਖਿਲਾਫੇ ਸੀ, 2 ਬੰਬ ਮਾਰੇ ਅਸੀਂ। ਅੱਛਾ ਹਾਂਜੀ, ਉਹ ਜੋ ਉਹ ਜਿਹੜਾ ਬਾਦਸ਼ਾਹ ਸੀਗਾ ਉਹਨੇ ਫਿਰ ਹਥਿਆਰ ਛੱਡ ਦਿੱਤੇ। ਅੱਛਾ, ਉਹਨੇ ਐਲਾਨ ਕਰ ਦਿੱਤਾ ਹਥਿਆਰ ਛੱਡ ਦਿਓ। ਜਾਪਾਨ ਦੀ ਬਹੁਤ ਖੁਦਕੁਸ਼ੀ ਕਰਕੇ ਮਰੀ ਹੈ। ਅੱਛਾ, ਵੀ ਕਿਉਂ ਹਥਿਆਰ ਛਡਾਏ ਨੇ। ਅੱਛਾ ਹਾਂਜੀ, ਖੁਦਕੁਸ਼ੀ ਕਰਕੇ ਮਰੀ ਫੌਜ ਦੀ। ਕਿਉਂ ਨਹੀਂ ਬਣ, ਜਦੋਂ ਵੇਖਿਆ ਉਹਨੇ 90 ਕੇ 100,000 ਬੰਦਾ ਮਰਿਆ ਉਹਦਾ, ਤੇ ਉਹਨੇ ਹਥਿਆਰ ਛੱਡ ਦਿੱਤੇ। ਹਾਂਜੀ, ਅਮਰੀਕਾ ਨੇ ਬੰਬ ਐਟਮ ਜਿਹੜੇ ਸੀ ਉੱਥੇ ਇਸਤੇਮਾਲ ਕੀਤੇ ਸਭ ਤੋਂ ਪਹਿਲਾਂ। ਘਰ ਕਦੋਂ ਵਾਪਸ ਆਏ ਹੋ ਫਿਰ? ਅਸੀਂ ਸਾਲ ਪਿੱਛੇ ਛੁੱਟੀ ਮਿਲਦੀ ਸੀ ਸਾਨੂੰ। ਅੱਛਾ, 1 ਮਹੀਨੇ ਦੀ ਸਾਲ ਪਿੱਛੇ ਛੁੱਟੀ ਮਿਲਦੀ ਸੀ ਤੇ ਅਸੀਂ ਆਉਂਦੇ ਸਾਂ। ਹਾਂਜੀ, ਅੱਛਾ। ਤੇ 47 ਵੇਲੇ ਆਪਣੇ ਪਿੰਡ ਹੀ ਸੀਗੇ? ਫਿਰ ਜਲੰਧਰ ਆ ਗਏ। ਜਦੋਂ ਖਤਮ ਹੋ ਗਿਆ ਫਿਰ ਉਹ ਫੌਜ ਜਿਹੜੀ ਸੀ ਸਾਡੀ ਹੈਗੀ ਸੀ ਡਬਲ, ਸਾਡੀ ਤਨਖਾਹ ਸੀ ਡਬਲ। ਅੱਛਾ, ਹਾਂਜੀ। ਕਿੰਨੇ ਰੁਪਏ ਤਨਖਾਹ ਸੀ ਤੁਹਾਡੀ? ਪੱਕੀ ਫੌਜ ਦੀ ਤਨਖਾਹ ਥੋੜੀ ਸੀ, ਸਾਡੀ ਬਹੁਤ ਤਨਖਾਹ ਸੀ। ਅੱਛਾ, ਹਾਂਜੀ। ਕਿੰਨੀ ਤਨਖਾਹ ਸੀ ਤੁਹਾਡੀ? ਮੇਰੀ ਉਸ ਵੇਲੇ 60 ਰੁਪਏ ਤਨਖਾਹ ਸੀ। 60 ਰੁਪਏ? 60 ਰੁਪਏ ਜੰਗ ਵੇਲੇ? ਹਾਂਜੀ। ਫੌਜ ਦੀ ਪੱਕੀ ਉਹਦੀ ਹੈਗੀ 16 ਰੁਪਏ। ਹਾਂਜੀ, ਤਾਂ ਅਸੀਂ ਤਨਖਾਹ ਜ਼ਿਆਦਾ ਕਰਕੇ ਅਸੀਂ ਰੇਲਵੇ 'ਚ ਗਏ ਸਾਂ। ਅੱਛਾ, ਸਾਨੂੰ ਤਾਂ ਪੈਸਾ ਚਾਹੀਦਾ। ਆਹੋ। ਹਾਂਜੀ। ਅੱਛਾ, ਤੇ ਜਦੋਂ 47 ਹੋਈ ਹੈ, ਵੰਡ ਹੋਈ ਹੈ, ਉਦੋਂ ਦੇ ਕੀ ਹਾਲਾਤ ਕੀ ਸਨ ਤੇ ਤੁਸੀਂ ਕਿੱਥੇ ਸੀਗੇ? ਉਦੋਂ ਜ਼ਿਆਦਾ ਅਸਲ ਦੇ ਵਿੱਚ ਮੈਂ ਤੁਹਾਨੂੰ ਦੱਸਦਾ, ਮੈਂ ਇੱਕ 6 ਮਹੀਨੇ ਪਹਿਲਾਂ ਸੂਬਾ ਬਿਹਾਰ 'ਚ ਚਲਾ ਗਿਆ ਸੀ। ਸੂਬਾ ਬਿਹਾਰ 'ਚ? ਹਾਂਜੀ। ਅੱਛਾ। ਮੂਰੀ ਉਹ ਜੰਕਸ਼ਨ ਸੀ ਉੱਥੇ। ਉੱਥੇ ਅਸੀਂ 2 ਜਣੇ ਸਾਂ। ਅਸੀਂ ਉੱਥੇ ਮੇਰੀ ਜਨਾਨੀ ਦਾ ਭਰਾ ਸੀ ਇੱਕ। ਅੱਛਾ। ਅਸੀਂ ਉੱਥੇ ਚਲੇ ਗਏ ਸਾਂ। ਉੱਥੇ ਪਾਕਿਸਤਾਨ ਬਣਿਆ, ਹਿੰਦੁਸਤਾਨ ਬਣਿਆ। ਉੱਥੇ ਤਾਂ ਮੁੜ ਕੇ ਉਹਨਾਂ ਆਖਿਆ ਵੀ ਤੁਸੀਂ ਹਿੰਦੁਸਤਾਨ 'ਚ ਰਹਿਣਾ ਚਾਹੁੰਦੇ ਜੀ ਕਿ ਪਾਕਿਸਤਾਨ 'ਚ? ਆਖਿਆ ਅਸੀਂ ਪਾਕਿਸਤਾਨ 'ਚ ਜਾਣਾ। ਉਹਨਾਂ ਆਖਿਆ ਵੀ ਤੁਸੀਂ ਅਸਤੀਫਾ ਦੇ ਦਿਓ। ਅੱਛਾ। ਤੇ ਟੁਰ ਦਿਓ। ਠੀਕ ਹੈ। ਹਾਂਜੀ, ਅਸੀਂ ਅਸਤੀਫਾ ਦੇ ਗਿਆ ਸੀ ਉੱਥੇ। ਟਾਟਾ ਨਗਰ ਆ ਗਏ। ਅੱਛਾ। ਟਾਟਾ ਨਗਰ। ਉੱਥੋਂ ਫਿਰ ਬੰਬਈ। ਅੱਛਾ। ਕਲਕੱਤੇ ਤੋਂ ਗੱਡੀ ਆਈ ਮੇਲ ਡਾਕ ਉਹਦੇ 'ਚ ਬਹਿ ਕੇ ਬੰਬਈ ਆ ਗਿਆ ਸੀ। ਅੱਛਾ। ਬੰਬਈ ਆ ਗਿਆ। ਉੱਥੋਂ ਅਸੀਂ ਫਿਰ ਰੇਲਵੇ ਸਟੇਸ਼ਨ 'ਤੇ ਗਏ ਕਿਤੇ। ਉੱਥੇ ਉਹਨੇ ਪੁੱਛਿਆ ਸਟੇਸ਼ਨ ਮਾਸਟਰ ਨੂੰ, ਉਹ ਕਹਿਣ ਲੱਗਾ ਵੀ ਚੁੱਪ ਕਰਕੇ ਚਲੇ ਜਾਓ, ਬਹਿਰੀ ਜਹਾਜ਼ 'ਤੇ ਜਾਓ। ਅੱਛਾ, ਬਹਿਰੀ ਜਹਾਜ਼? ਹਾਂ, ਇੱਥੇ ਬਹੁਤ ਖਤਰਾ ਹੈ ਇੱਧਰ। ਅੱਛਾ। ਅਸੀਂ ਆ ਗਿਆ ਪੰਜਾਬ ਨੂੰ ਜਾਈਏ, ਇੱਥੋਂ ਸਿੱਧੇ ਜਾਈਏ ਇੱਧਰ ਹੈਦਰਾਬਾਦ ਨੂੰ, ਕਿਉਂ ਉੱਥੋਂ ਗੱਡੀਆਂ ਹੈਦਰਾਬਾਦ ਨੂੰ ਆਉਂਦੀਆਂ ਸੀ। ਅੱਛਾ। ਹਾਂਜੀ। ਅਤੇ ਉਹ ਕਹਿਣਗੇ ਬਿਲਕੁਲ ਜਾਏ। ਫਿਰ ਵਾਪਸ ਆ ਗਏ ਸੀ। ਫਿਰ ਅਸੀਂ ਬਹਿਰੀ ਜਹਾਜ਼ 'ਚ ਆਏ। ਅਸੀਂ ਪੰਜਾਬ ਜਾਣਾ ਸੀ ਇੱਥੇ। ਅੱਛਾ। ਅਸੀਂ ਪੰਜਾਬ ਨੂੰ ਆ ਗਏ। ਸੂਰਜ ਹਾਲ ਇਹ ਸੀ ਵੀ ਜਦੋਂ ਪਾਕਿਸਤਾਨ ਬਣਿਆ ਉਦੋਂ ਸਾਡੇ ਨਾਲ ਇੱਕ ਮੁੰਡਾ ਲਬਾਣੇ ਸੀ, ਸਿੱਖ ਲਬਾਣੇ ਹੁੰਦੇ ਸੀ ਸਾਡੇ ਲਾਗੇ। ਪਿੰਡ ਸੀ ਹੁੰਦਾ ਵੇਗੋਵਾਲ ਦਾ। ਵੇਗੋਵਾਲ ਉਸੇ ਦਾ ਅਸੀਂ ਮੁੰਡਾ ਸਾਡੇ ਨਾਲ ਸਿੱਖਾਂ ਦਾ। ਅੱਛਾ। ਅਤੇ ਉਹਨੂੰ ਅਸੀਂ ਖਿਲਾਇਆ ਵੀ ਜਾ ਤੂੰ ਪਤਾ ਕਰਕੇ ਆ। ਉਹ ਫਿਰ ਗਿਆ, ਉੱਥੇ ਆਪਣੇ ਪਿੰਡ ਗਿਆ। ਰਾਹ ਸਾਡਾ ਪਿੰਡ ਸੀ। ਮੁੜਦਾ ਫਿਰ ਸਾਡੇ ਪਿੰਡ ਦੇ ਆਣ ਕੇ ਸਾਡੇ ਘਰਾਂ ਵਾਲੇ ਸਾਹਿਬ ਪੁੱਛਿਆ ਗਿਆ ਪੁੱਛ ਗਏ। ਫਿਰ ਉਹਨੇ ਆਣ ਕੇ ਸਾਨੂੰ ਦੱਸਿਆ ਵੀ ਆਹ ਸੂਰਤ ਤੇ ਹਾਲ ਆ ਉੱਥੇ ਤੁਹਾਡੇ। ਸਾਡੇ ਫਿਰ ਇਹ ਪਹਿਲਾਂ ਬੈਠੇ ਰਹੇ। ਸਾਡਾ ਨਿਜ਼ਾਮ ਸੀ ਆਰਾਮ ਨਾਲ ਰਹਿਣਾ ਸੀ। ਸਿੱਖਾਂ ਦੇ ਬੰਦੇ ਆਉਂਦੇ ਸੀ। ਲੰਬੜਦਾਰ ਸਾਡੇ ਲਾਗੇ ਬਸਾਲੇ ਦੇ 2 ਉਹ ਆਏ। ਉਹਨਾਂ ਲੰਬੜਦਾਰ ਨਾਲ ਗੱਲ ਕੀਤੀ। ਲੰਬੜਦਾਰ ਨੇ ਆਖਿਆ ਤੁਸੀਂ ਸਾਨੂੰ ਨਾ ਛੇੜਿਓ, ਜੇ ਸਾਨੂੰ ਛੇੜਿਆ ਤਾਂ ਫਿਰ ਅਸੀਂ ਤੁਹਾਨੂੰ ਛੇੜਨਾ। ਅੱਛਾ। ਨਹੀਂ ਤਾਂ ਆਰਾਮ ਨਾਲ ਬੈਠੇ ਰਿਹਾ, ਜਿੱਦਾਂ ਅੱਗੇ ਬੈਠੇ ਨਾ ਇੱਦਾਂ ਆਰਾਮ ਨਾਲ ਬੈਠੇ ਰਿਹਾ। ਸਹੀ। ਕਿਉਂਕਿ ਸਾਡੇ ਪਿੰਡ ਵਿੱਚ ਫੌਜੀ ਰਿਟਾਇਰ, ਪੁਲਿਸ ਵਾਲੇ ਰਿਟਾਇਰ,
ਜ਼ਿਆਦਾ ਬਹੁਤ ਬੰਦੇ ਸੀ ਅੱਛਾ ਪਿੰਡ ਦੇ ਵਿੱਚ। ਹਾਂਜੀ, ਤੇ ਸਾਰਾ ਅਸੀਂ ਇੰਤਜ਼ਾਮ ਮੇਰੇ ਤੋਂ ਵੱਡਾ ਜਿਹੜਾ ਹੈ ਉਹ ਵੀ ਫੌਜ ਸੀਗਾ, ਅੱਛਾ ਇੰਜੀਨੀਅਰ, ਉਹ ਵੀ ਆ ਗਿਆ। ਉਹਨਾਂ ਆਣ ਕੇ ਹਥਿਆਰ ਬਣਾਉਣੇ ਸ਼ੁਰੂ ਕਰ ਦਿੱਤੇ। ਉਹਨਾਂ ਆਪਣੇ ਹਥਿਆਰ ਦੇਸੀ ਅੱਛਾ ਬਣਾਈਆਂ, 2-3 ਤੋਪਾਂ ਬਣਾਈਆਂ ਦੇਸੀ। ਅੱਛਾ ਹਾਂਜੀ, ਆਪਣੇ ਬਚਾਅ ਵਾਸਤੇ, ਆਪਣੇ ਬਚਾਅ ਵਾਸਤੇ ਗਏ। ਅਤੇ ਉਹ ਸਾਡੇ ਲਾਗੇ ਸਾਡੇ ਕਸਬਾ ਦੀ ਛੋਟਾ ਜਿਹਾ ਪਿੰਡ ਸੀ, 10-15-20 ਘਰ ਸੀ ਉੱਥੇ। ਉਸ ਵੇਲੇ ਇੱਕ ਬੂੜੀ ਦਾਸ ਸੀ ਸਿੱਖ, ਅੱਛਾ ਉਹ ਗੁਰਦੁਆਰਾ ਛੋਟਾ ਜਿਹਾ ਬਣਾਇਆ ਸੀ ਨਾ ਫਰਸ਼ੀ, ਉਸ 'ਚ ਉਹ ਰਹਿੰਦਾ ਸੀਗਾ। ਅੱਛਾ ਉਹਨੇ ਸਾਡੇ ਕੋਲ ਆ ਜਾਣਾ, ਸਾਡੇ ਪਹਿਲਾਂ ਸਾਡੇ ਵਿੱਚ ਰਹਿੰਦਾ ਸੀ ਉਹ। ਉਹਨੇ ਆਣ ਕੇ ਗੱਲਾਂ ਬਾਤਾਂ ਸੁਣਨੀਆਂ, ਉਹਨੇ ਜਾ ਕੇ ਸਿੱਖਾਂ ਨੂੰ ਦੱਸਣੀਆਂ। ਅੱਛਾ ਜਦੋਂ ਦੱਸਿਆ ਬੰਦੇ ਕਹਿਣਾ ਕਿ ਜਿਹੜਾ ਬੁੜੀ ਦਾਸ ਆਉਂਦਾ ਹੈ ਨਾ, ਇਹਦਾ ਧਿਆਨ ਕਰਿਓ ਤੁਸੀਂ। ਲੰਬਰਦਾਰ ਕਹਾਂਗਾ ਵੀ ਕੋਈ ਆਉਣ ਦਿਓ ਇਹਨੂੰ, ਤੁਸੀਂ ਇਹਨੂੰ ਆਉਣ ਦਿਓ। ਉਹਨੇ ਆਣ ਕੇ ਬਹਿਣਾ ਨਾ, ਮਤਲਬ ਲੰਬਰਦਾਰ ਨੇ, ਤੂੰ ਗਿਆ, ਤੈਨੂੰ ਪੁੱਛਿਆ ਤੈਨੂੰ ਜਿਸੇ ਘਲਾਇਆ ਸੀਗਾ, ਕੀ ਕਰਕੇ ਆਇਆ? ਉਹਨੇ ਆਖਿਆ ਇੰਨਾ ਕਸਰਾ ਮੈਨੂੰ ਲੱਭਾ, ਉਹ ਮੈਂ ਲਿਆ। ਉਹਨਾਂ ਵਾਅਦਾ ਕੀਤਾ ਵੀ ਤੁਹਾਨੂੰ ਪਹੁੰਚਾ ਦਿੰਦੇ ਹਾਂ। ਅੱਛਾ, ਇਸ ਤਰ੍ਹਾਂ ਉਹਨੇ ਬੂੜੀ ਦਾਸ ਨੇ ਜਾ ਕੇ ਦੱਸਣਾ, ਇਹਨਾਂ ਨੂੰ ਨਾ ਛੇੜੀਏ, ਬੜਾ ਅਸਰਾ ਇਕੱਠਾ ਕਰਨ ਡਿਆ ਜੀ। ਅੱਛਾ, ਉਹਨੇ ਸਿੱਖਾਂ ਨੂੰ ਪਿੰਡਾਂ ਨੂੰ ਸਿੱਖਾਂ ਨੂੰ ਦੱਸਣਾ ਵੀ ਉਹਨਾਂ ਨੂੰ ਨਾ ਛੇੜਿਓ। ਅਸਲਾ ਬੜਾ ਇਕੱਠਾ ਕੀਤਾ ਜੀ ਉਹਨਾਂ ਨੇ। ਅੱਛਾ, ਵੈਸੇ 4.5 ਸਵੇਰੇ ਸਿੱਖੀ ਸੀ, ਆਹੋ, ਨਾਲ ਸਾਡੇ ਮਾਝਾ ਸੀ ਅੰਮ੍ਰਿਤਸਰ, ਤੁਹਾਡਾ ਜਿਹੜਾ ਆਹੋ, ਨਾਲ ਹੀ ਸਾਡਾ ਥੱਲੇ ਅਸੀਂ ਉੱਤੇ ਉਹ ਸੀਗੇ। ਹਾਂਜੀ, ਤੇ ਤੁਹਾਡੇ ਪਿੰਡ ਵਾਲੇ ਮਤਲਬ ਖੈਰ ਖੈਰੀਅਤ ਹੀ ਆ ਗਏ ਸੀ? ਹਾਂ, ਕੋਈ ਨੁਕਸਾਨ ਤੇ ਨਹੀਂ ਹੋਇਆ, ਉਹ ਖੈਰ ਖੈਰੀ ਤੇ ਆ ਗਏ? ਮੈਂ ਤੁਹਾਨੂੰ ਦੱਸਦਾ ਨਾ, ਇਹ ਪਿੰਡ ਤੋਂ ਉੱਠੇ, ਇਹਨਾਂ ਨੇ ਆਖਿਆ ਵੀ ਅਖੀਰ ਉਹ ਸਾਡੇ ਲਾਗੇ ਵੇਗੋਵਾ ਸੀ, ਰਜਪੂਤ ਸੀਗਾ ਉਹ ਜੱਜ ਸੀਗਾ ਕਪੂਰਥਲੇ ਸਟੇਸ਼ਨ ਜੱਜ। ਉਹ ਪਹਿਲਾਂ ਉਹਨੇ ਭਾਈ ਰੱਖਿਆ, ਮੁੜ ਕੇ ਆ ਗਿਆ, ਉਹਨੇ ਆਖਿਆ ਹੁਣ ਕੋਈ ਵਾਹ ਪੇਸ਼ ਨਹੀਂ ਜੀ। ਅੱਛਾ, ਲੰਬਰਦਾਰ ਨੂੰ ਕਹਿਣ ਲੱਗਾ ਵੀ ਹੁਣ ਵਾਹ ਪੇਸ਼ ਕੋਈ ਨਹੀਂ ਜੀ, ਹੁਣ ਤੁਸੀਂ ਆਪਣਾ ਵੇਲਾ ਕਰ ਲਿਓ। ਅੱਛਾ, ਉੱਠੋ ਤੇ ਕਦੋਂ ਵੀ ਬਹਿਣਾ ਕਿੱਥੇ, ਆਪਾਂ ਕੰਬ ਕਿੱਥੇ ਲਾਉਣਾ। ਲੰਬਰਦਾਰ ਆਖਿਆ ਨਰਾਲੇ ਕੰਬ ਲਾਉਣਾ ਸੀ, ਨਰਾਲੇ ਲਾਉਣਾ ਕੰਮ। ਉੱਥੇ ਕਿ ਸੜਕ ਕਪੂਰਥਲੇ ਨਹੀਂ ਜਾਂਦੀ ਸੀ, ਅੱਛਾ, ਇੱਕ ਦਿਨ ਨਹੀਂ ਜਾਂਦੀ ਸੀ, ਉਸੇ ਕੰਬ ਲਾਉਣਾ ਜੇ ਸੀ। ਉਹਨੇ ਆਖਿਆ ਠੀਕ ਆ ਸਾਰੇ ਹੀ। ਇੱਥੇ ਇਹਨਾਂ ਨੇ ਆਖਿਆ, ਰਾਤ ਦੇ ਨਾਲ ਮਸ਼ਵਰਾ ਕੀਤਾ ਵੀ ਉੱਠਣਾ ਹੈ ਤੇ ਢਿਲਮਾ ਨਹੀਂ ਜਾਣਾ ਹੈ। ਢਿਲਮਾ ਸਾਡਾ ਦੋ ਕਮੀਲ ਸੀ ਸਾਰੀ। ਅੱਛਾ, ਵੀ ਢਿਲਮਾ ਨਹੀਂ ਜਾਣਾ, ਅਸੀਂ ਨੂੰ 4 ਵਜੇ ਢਿਲਮ ਜਾਣਾ। ਬੁੜੀ ਦਾਸ ਨੇ ਦੱਸਿਆ ਸਿੱਖਾਂ ਨੂੰ ਵੀ ਉਹਨਾਂ ਨੇ ਢਿਲਮਾ ਨੂੰ ਆਉਣਾ, ਇੱਥੋਂ ਦੀ ਲੰਘਣਾ ਜੀ। ਅੱਛਾ, ਵੀ ਇੱਥੋਂ ਉਹਨਾਂ ਨੇ ਇੱਥੋਂ ਦੀ ਲੰਘਣਾ ਸਾਰਿਆਂ ਨੇ। ਅਸੀਂ ਉਹ ਸਿੱਖਾਂ ਨੇ ਚਾਰੀ ਚੋਰੀ ਕੀਤੀ ਸੀ ਵੀ ਉਹਨਾਂ ਇੱਧਰ ਨੂੰ ਲੰਘਣਾ ਅਤੇ ਇੱਥੇ ਕੰਮ ਕਰਾਂਗੇ ਉਹਨਾਂ ਵਾਲਾ। ਲੰਬਰਦਾਰ ਨੇ ਵੱਡੇ ਵੇਲੇ ਗੱਡੇ ਜੋਏ ਅਤੇ ਚਲੇ ਗਿਆ ਸੀ ਗਿਆ ਨਰਾਲੇ। ਨਰਾਲਾ ਇਸ ਪਾਸੇ ਲਹਿੰਦੇ ਪਾਸੇ ਸੀ, ਪਹਾੜ ਦੀ ਬਾਈ। ਬਸ ਅਸੀਂ ਉਹਦੇ ਵਿੱਚ ਚਲੇ ਗਏ ਸਾਰੇ। ਰਾਤ ਉੱਥੇ ਲਾਗੇ ਰਾਹ ਫਿਰ ਪਿੰਡ ਮੁਸਲਮਾਨਾਂ ਦਾ ਸੀ, ਉਹਦੇ 2-4 ਘਰ ਸਿੱਖਾਂ ਦੇ ਸੀ। ਉੱਥੇ ਜਾ ਕੇ ਰਾਤ ਰਹੇ ਵਾਹਣਾਂ 'ਚ ਬਾਹਰ। ਉੱਥੋਂ ਸਵੇਰ ਨੂੰ ਉੱਠ ਕੇ ਨਰਾਲੇ ਚਲੇ ਗਏ। ਉੱਥੇ ਵੀ ਕੰਬ ਲੱਗ ਗਿਆ। ਉੱਥੇ ਵੀ ਜੋ ਸੀ ਨਾ ਮੁਸਲਮਾਨ ਲਾਗੇ ਪਿੰਡਾਂ ਦਾ ਸਾਰਾ ਵੀ ਉੱਥੇ ਇਕੱਠਾ ਹੋ ਗਿਆ। ਬਹੁਤ ਵੱਡਾ ਕੰਮ ਬਣ ਗਿਆ। ਸਹੀ, ਹਾਂਜੀ, ਜਦੋਂ ਬਹੁਤ ਵੱਡਾ ਕੰਮ ਬਣ ਗਿਆ ਨਾ, ਫਿਰ ਹੁਣ ਜਿਹੜਾ ਇਹਨਾਂ ਨੇ ਕਰਨਾ ਲਾਗੇ ਜਿਹੜੇ ਪਿੰਡ ਸੀ ਨਾ ਖਾਲੀ ਪਿੰਡ, ਜਿਹੜੇ ਮੁਸਲਮਾਨ ਉੱਠ ਕੇ ਆ ਗਏ ਉਹਨਾਂ ਜਾਣਾ ਢਾਣੀ ਨੇ, ਕੋਠਾ ਢਾਉਣਾ, ਸ਼ਤੀਰੀਆਂ ਬਾਲੇ ਲੈ ਆਉਣੇ, ਲਿਆਣ ਕੇ ਪਾੜ ਕੇ ਬਾਲਣੇ। ਸਹੀ, ਆਪਣਾ ਵਕਤ ਪਾਸ ਕਰਨਾ ਉਹਨਾਂ ਨੇ। ਉਹ ਫਿਰ ਕਪੂਰਥਲੇ ਮਹਾਰਾਜ ਨੂੰ ਦੱਸਿਆ। ਮਹਾਰਾਜ ਦਾ ਜਿਹੜਾ ਵੱਡਾ ਪੁੱਤ ਸੀ ਨਾ, ਉਹ ਕਾਲੀਆ ਹੋ ਗਿਆ ਸੀ, ਉਹ ਸਿੱਖ ਬਣ ਗਿਆ ਸੀ। ਅੱਛਾ, ਉਹ ਤਾਂ ਰੋੜਾ ਸੀ ਨਾ ਪਹਿਲਾਂ, ਹਾਂ, ਫਿਰ ਉਹ ਕਾਲੀਆ ਹੋ ਗਿਆ ਤੇ ਨਾਲ ਸਿੱਖ ਬਣ ਗਿਆ। ਅੱਛਾ, ਉਹ ਫੌਜ, ਉਹਦੇ ਜਿਹੜੀ ਫੌਜ ਸੀ ਮਾੜੀ, ਉਹਦੇ ਕਮਾਂਡਰ ਸੀ, ਉਹ ਵੀ ਮੁਸਲਮਾਨਾਂ ਦਾ ਵੈਰੀ ਹੋ ਗਿਆ। ਮਹਾਰਾਜ ਨਹੀਂ ਸੀ ਮੁਸਲਮਾਨ, ਮਹਾਰਾਜ ਸੁਲਵੇ ਗਿਆ ਸੀ। ਅੱਛਾ, ਮਹਾਰਾਜ ਨਹੀਂ ਸੀ ਮੁਸਲਮਾਨਾਂ ਦੇ ਖਿਲਾਫ। ਅੱਛਾ, ਹਾਂਜੀ, ਜਦੋਂ ਉਹ ਵੀ ਹੋ ਗਿਆ ਅਤੇ ਜਦੋਂ ਕੰਮ ਵੱਡਾ ਲੱਗਾ ਸਾਡਾ ਉੱਥੇ, ਅਤੇ ਉਹਨੂੰ ਜਾ ਕੇ ਦੱਸਿਆ ਵੀ ਮੁਸਲਮਾਨ ਨੁਕਸਾਨ ਬਹੁਤ ਕਰਦੇ, ਵੀ ਮਕਾਨ ਢਾਉਂਦੇ ਨੇ, ਫਸਲਬਾੜੀ ਵੱਢ ਕੇ ਲੈ ਜਾਂਦੇ ਨੇ, ਜਿਹੜੇ ਪਸ਼ੂ ਦੀ ਨਾਲ ਗੱਡੇ ਗੁੱਡੇ ਜਿੱਥੇ ਵੀ ਗੱਡਿਆਂ ਦੇ ਉਹਨਾਂ ਨੂੰ ਪਾਉਂਦੇ ਆ। ਸਾਡਾ ਜਿਹੜਾ ਲੰਬਰਦਾਰ ਸੀ ਨਾ, ਉਹ ਸਿਆਸੀ ਬੰਦਾ ਸੀ। ਅੱਛਾ, ਉਹ ਸਿਆਸਤ ਨੂੰ ਜਾਣਦਾ ਸੀਗਾ ਅਤੇ ਹੈ ਬੇਡਰ ਸੀਗਾ। ਕਾਹਦੇ ਛੋਟਾ ਜਿਹਾ ਸੀ ਅਤੇ ਬੇਡਰ ਸੀ, ਉਹਦੇ ਖਾਲੇ 'ਚ ਖੌਫ ਹੈ ਹੀ ਨਹੀਂ ਸੀ। ਉਂਝ ਸੂਬੇਦਾਰ ਆਇਆ
ਕਪੂਰਥਲੇ ਨਾਲ ਫੌਜ 15-20 ਬੰਦੇ ਅੱਛਾ ਆਣ ਕੇ ਉੱਥੇ ਉਹਨਾਂ ਪੁੱਛਿਆ ਵੀ ਤੁਹਾਡਾ ਲੀਡਰ ਕਿਹੜਾ? ਉਹਨਾਂ ਆਖਿਆ ਆ ਜਾਂਦਾ ਲੀਡਰ, ਬੁਲਾਇਆ ਲੰਬਰਦਾਰ ਹੈ, ਗੱਲਬਾਤ ਸ਼ੁਰੂ ਹੋਈ। ਉਹਨੇ ਆਖਿਆ ਤੁਸੀਂ ਲੰਬਰਦਾਰ ਆਪ ਕੰਪ ਨੂੰ ਉਠਾ ਲਾ ਇੱਥੋਂ, ਕੰਪ ਨੂੰ ਉਠਾ ਲਾ ਆਪਣੇ ਨੂੰ ਇੱਥੋਂ। ਉਹ ਕਹਿਣ ਲੱਗਾ ਮੈਂ ਜਿੰਨਾ ਚਿਰ ਮੈਨੂੰ ਮੁਸਲਿਮ ਲੀਗ ਨਾ ਕੋਈ ਆਣ ਕੇ ਕਿਹਾ ਫੌਜ ਨੇ, ਉਹਨਾਂ ਚਿਰ ਮੈਂ ਕੰਪ ਨਹੀਂ ਉਠਾਉਣਾ, ਮੈਂ ਕੰਪ ਨਹੀਂ ਉਠਾਉਣਾ ਉਹਨਾਂ ਚਿਰ। ਉਹਨੇ ਆਖਿਆ ਤੈਨੂੰ ਉਠਾਉਣਾ ਪੈਣਾ। ਉਹਨੇ ਆਖਿਆ ਸੂਬੇਦਾਰਾ ਗੱਲ ਸੁਣ ਲਾ, ਮੇਰੇ ਤੇ ਰੋਹ ਵਾਲੀ ਗੱਲ ਨਾ ਕਰੀ, 3 ਮਹੀਨੇ ਮੈਂ ਤੁਹਾਡੇ ਨਾਲ ਲੜਨਾ ਹੈ, ਤੇਰੀ ਫੌਜ ਦੇ ਨਾਲ 3 ਮਹੀਨੇ ਮੈਂ ਲੜਾਂਗਾ। ਉਹਨਾਂ ਚਿਰ ਮੁਸਲਿਮ ਲੀਗ ਕੋਈ ਸੁਣੀ ਨਾ ਸਾਡੀ ਆਵਾਜ਼, ਤੂੰ ਕੀ ਸਮਝਦਾ ਸਾਨੂੰ? ਸੂਬੇਦਾਰ ਛਿੰਬੜ ਕੇ ਚਲਾ ਗਿਆ ਕਪੂਰਥਲੇ। ਆਹ ਗੱਲ ਚੰਗੀ ਬਣੀ ਬਸ। ਹੁਣ ਕੁਦਰਤ ਦੇ ਕੰਮ ਨੇ, ਬੰਦੇ ਦਾ ਵਸੇ ਬਸ ਵਾਲੀ ਗੱਲ ਨਹੀਂ ਸੀ। ਉਸ ਮਹਾਰਾਜ ਦੇ ਪੁੱਤ ਨੇ ਉਹਨੇ ਮਸਲਾ ਕੀਤਾ ਵੀ ਕੱਲ੍ਹ ਨੂੰ ਜਾਂ ਪਰਸੋਂ ਨੂੰ ਰਾਤ ਚੱਲ ਕੇ ਹਮਲਾ ਕਰੋ, ਮਾਰ ਕੇ ਗੋਲੀਆਂ ਉਡਾ ਦਿਓ ਸਾਰਿਆਂ ਨੂੰ। ਜਲੰਧਰ ਕੰਮ ਲੱਗਾ ਸੀਗਾ, ਲਾਹੌਰੋਂ ਫੌਜ ਆ ਰਹੀ ਹੈ ਜਲੰਧਰ ਨੂੰ, ਅੱਛਾ ਉਸ ਕੰਪ ਨੂੰ ਉਠਾਉਣ ਵਾਸਤੇ। ਅੱਛਾ ਉਸੇ ਸੀਗਾ ਪਲਸਾਂ ਕੀ ਸੁਭਾਨਪੁਰ ਅੱਡਾ ਸੀ, ਉੱਥੋਂ ਜਲੰਧਰ ਨੂੰ ਗੱਡੀ ਜਾਂਦੀ ਸੀ ਸੜਕ, ਅਤੇ ਕਪੂਰਥਲੇ ਨੂੰ ਵੀ ਉਹ ਚੌਂਕ ਸੀਗਾ, ਉੱਥੇ ਦੁਕਾਨਾਂ ਸੀਗੀਆਂ 5-4। ਦੇਖੋ ਜਦੋਂ ਕੁਦਰਤ ਦੇ ਕੰਮ ਨੇ, ਉੱਥੇ ਗਏ ਤਾਂ ਉਹਨਾਂ ਆਖਿਆ ਸੀ ਪਾਣੀ ਪੀ ਲਓ। ਗਰਮੀਆਂ ਸੀ ਨਾ ਉਦੋਂ, ਭਾਦੋਂ ਦੇ ਦਿਨ ਸੀ, ਜਦੋਂ ਪਾਕਿਸਤਾਨ ਬਣਿਆ ਹੈ ਉਦੋਂ ਭਾਦੋਂ ਦੇ ਦਿਨ ਸੀ, ਬਿਲਕੁਲ ਗਰਮੀ ਸੀ। ਉਹਨਾਂ ਆਖਿਆ ਸੀ ਪਾਣੀ ਪੂਣੀ ਪੀ ਲਓ। ਉਹਨਾਂ ਕੋਲ 2-3 ਟੈਂਕ ਅਤੇ ਬਾਕੀ ਜੀਪਾਂ ਗੱਡੀਆਂ ਫੌਜ ਥੋੜ੍ਹੀ ਜਿਹੀ ਕੰਪਨੀ ਕੋਈ 10-15-20 ਬੰਦੇ ਉਹ ਸੀ। ਉਹ ਪਾਣੀ ਪੀਣ ਬੈਠੇ ਨੇ ਅਤੇ ਸਿੱਖ ਉੱਠ ਕੇ ਆਇਆ ਪਰੇ, ਸਿੱਖ ਉੱਠ ਕੇ ਆਇਆ ਇੱਕ, ਉਹਨੇ ਆਣ ਕੇ ਸੂਬੇਦਾਰ ਨਾਲ ਗੱਲ ਕੀਤੀ ਵੀ ਤੂੰ ਸੂਬੇਦਾਰ ਹਾਂ? ਉਹਨੇ ਆਖਿਆ ਐ ਸੜਕ ਦੇ ਉੱਤੇ ਇੱਥੋਂ 4 ਮੀਲ ਦੂਰ ਕੰਪ ਆ ਮੁਸਲਮਾਨਾਂ ਦਾ, ਬਹੁਤ ਵੱਡਾ ਕੰਪ ਆ। ਜੇ ਤੁਸੀਂ ਉਹਦੇ ਪਰਵਾਹ ਨਾ ਕੀਤੀ, ਅੱਜ ਰਾਤ ਨੂੰ ਉਹਨਾਂ ਦੀ ਕਿਆਮਤ ਹੋਣੀ ਜੇ। ਅੱਛਾ ਸਰਦਾਰ ਆ ਕੇ ਦੱਸ ਕੇ ਗਿਆ? ਉਹ ਸਿੱਖ ਨੇ ਕਿਹਾ ਆਪ ਵੀ ਅੱਜ ਰਾਤ ਨੂੰ ਉਹਨਾਂ 'ਤੇ ਹਮਲਾ ਹੋਣਾ ਹੈ, ਅਤੇ ਤੁਸੀਂ ਉਹਨਾਂ ਦਾ ਕੋਈ ਬੇਲਾ ਕਰ ਲਓ। ਉਹਨੇ ਆਖਿਆ ਠੀਕ ਆ। ਕੋਈ 10-11 ਦਾ ਟਾਈਮ ਸੀ ਦਿਨ ਦਾ। ਉਹਨੇ ਆਖਿਆ ਅੱਧਿਆਂ ਬੰਦਿਆਂ ਨੂੰ ਵੀ ਤੁਸੀਂ ਚਲੇ ਜਾਓ ਜਲੰਧਰ ਨੂੰ। ਉਹ ਸੂਬੇਦਾਰ ਦੇ ਨਾਲ ਟੈਂਕਰ ਲਿਆ, ਨਾਲ ਬੰਦੇ ਆਪਣੇ ਲੈ, ਉਹ ਇਹ ਛੱਡ ਕੇ ਪੈ ਗਿਆ। ਉਹਨੇ ਆਣ ਕੇ ਉਸੇ ਕੰਪ 'ਚ ਆ ਗਿਆ। ਉਹਨੇ ਆਖਿਆ ਲੀਡਰ ਆ ਗਿਆ। ਲੀਡਰ ਕਹਿਣ ਲੱਗਾ ਮੈਨੂੰ ਤੁਹਾਡੇ ਕੋਲ ਡਰ ਆਉਂਦਾ ਹੈ ਵੀ ਤੁਸੀਂ ਹਿੰਦੁਸਤਾਨ ਦੇ ਨਾ ਹੋ, ਮੈਂ ਮੁਸਲਿਮ ਲੀਗ ਹਾਂ। ਉਹਨੇ ਆਖਿਆ ਨਹੀਂ ਅਸੀਂ ਮੁਸਲਿਮ ਲੀਗ ਹਾਂ। ਉਹਨੇ ਆਖਿਆ ਇਹਦੇ ਰਹੋ। ਮੁੰਡਾ ਇੱਕ ਫੌਜੀ ਨੂੰ ਸਾਡੀਏ ਪਰਾਂ ਕੀਤਾ, ਉਹਦੀ ਪੈਂਟ ਲਾ ਕੇ ਵੇਖਿਆ ਵੀ ਇਹਦੇ ਖਤਰੇ ਹੋਏ ਨੇ। ਹਾਂਜੀ ਉਹ ਹੋਇਆ। ਉਹਨੇ ਆਖਿਆ ਠੀਕ ਆ ਚਲੋ। ਉੱਥੋਂ ਫਿਰ ਕੰਪ ਉਸ ਵੇਲੇ ਕੰਪ ਫਿਰ ਉਠਾ ਲਿਆ ਉਹਨੇ। ਹਾਂਜੀ ਕੰਪ ਫਿਰ ਆ ਰਿਹਾ ਸੀ ਅਜੇ, ਬਹੁਤ ਵੱਡਾ ਕੰਮ ਸੀਗਾ। ਉੱਥੋਂ ਆ ਕੇ ਫਿਰ ਰਾਹ ਦੇ ਵਿੱਚ ਜਦੋਂ ਢਿਲਵੀਂ ਆਇਆ ਪਹੁੰਚਿਆ, ਅੱਧਾ ਬਹੁਤਾ ਕੰਮ ਢਿਲਵਾਂ ਤੋਂ ਸਟੇਸ਼ਨ ਤੋਂ ਪਾਰ ਹੋ ਗਿਆ, ਅਸਾੜ ਹੋ ਗਿਆ, ਥੱਲੇ ਨੀਵੀਂ ਜਗ੍ਹਾ ਸੀ, ਬਾਰਿਸ਼ ਸ਼ੁਰੂ ਹੋ ਗਈ। ਉੱਥੇ ਬੜਾ ਨੁਕਸਾਨ ਹੋਇਆ ਸਾਡੇ ਕੰਮ ਦਾ। ਅੱਛਾ ਬਾਰਿਸ਼ ਦੀ ਵਜ੍ਹਾ? ਹਾਂਜੀ ਉਹ ਗੱਡੇ 'ਚ ਰੁੜੇ, ਪਿੱਛੋਂ ਦਰਿਆ ਨੇ ਛਾਲ ਮਾਰਿਆ, ਗੱਡੇ ਰੁੜ ਕੇ ਗਾੜੀ ਗਾਇਬ ਸੀਗੇ ਪਾਣੀ ਲੰਘਣ ਨੂੰ। ਉਹ ਗੱਡੇ ਗੈਬਾਂ 'ਚ ਫਸ ਗਏ, ਪਾਣੀ ਰੁਕ ਗਿਆ। ਹਾਂਜੀ ਉੱਥੇ ਬਹੁਤ ਨੁਕਸਾਨ ਹੋਇਆ ਸੀ। ਉਸ ਸਮੇਂ ਆ ਗਏ ਅੱਗੇ ਫਿਰ ਰਾਹ ਵਿੱਚ ਆਣ ਕੇ ਇੱਕ ਜਗ੍ਹਾ ਸੀ ਭਲੀ ਜੀ, ਉੱਥੇ ਆਣ ਕੇ ਕੰਪ ਲਾ ਲਿਆ। ਉੱਥੇ ਬਾਰਿਸ਼ ਸ਼ੁਰੂ ਹੋ ਗਈ, 3 ਦਿਨ ਉੱਥੇ ਬਾਰਿਸ਼ ਪੈਂਦੀ ਰਹੀ। ਅੱਛਾ ਹਾਂਜੀ ਉੱਥੇ ਬਹੁਤ ਬੰਦੇ ਮਰੇ ਸਾਡੇ ਕੰਮ ਹੈ ਜਿਹੜੀ ਮਰਜ਼ੀ ਨਾਲ ਹੈ ਜੀ। ਹਾਂਜੀ ਬਹੁਤ ਬੰਦੇ ਮਰੇ। ਅੱਛਾ ਫਿਰ ਤੀਜੇ ਦਿਨ ਵਿੱਚ ਫਿਰ ਉੱਠੇ ਜਿਹੜੇ ਬਚ ਗਏ ਸੀ। ਫਿਰ ਜਦੋਂ ਅੰਮ੍ਰਿਤਸਰ ਲੰਘੇ ਆ, ਅੰਮ੍ਰਿਤਸਰ ਤੁਹਾਡੇ ਬੰਦੇ ਬੈਠੇ ਸੀ ਫੌਜ ਦੇ ਪੁਲਿਸ ਦੇ, ਉਹ ਲੋਕ ਸਪੋਟਾ 'ਚ ਉਹ ਵੀ ਇੱਥੇ ਰੱਖਦੇ ਬਈ ਹਾਰਸ਼ਾ ਦੇ। ਉਹ ਜਿੰਨਾ ਕਈਆਂ ਨੇ ਨਾ ਪਤਾ ਲੱਗ ਗਿਆ ਪਿੱਛੇ, ਉਹਨਾਂ ਲੁਕਾ ਲਏ ਬੇਸਰਾਂ ਦੇ ਵਿੱਚ ਕਰ ਲਏ, ਲੁਕਾ ਲੂ ਉਹ ਲੰਘੇ ਹੈਗਾ। ਅੰਮ੍ਰਿਤਸਰ ਜਦੋਂ 1 ਮੀਲ ਗਾਂਹ ਆਏ ਨਾ ਜਿਸ ਵੇਲੇ, ਉੱਥੇ ਅੱਗੋਂ ਫਿਰ ਸਿੱਖਾਂ ਦਾ ਕੰਮ ਪਿਆ ਇਹਨਾਂ ਨੂੰ। ਅੱਛਾ ਉੱਥੇ ਵੱਢ ਟੁੱਕ ਸ਼ੁਰੂ ਹੋ ਗਈ।
ਅੱਛਾ ਉੱਥੋਂ ਫਿਰ ਇਹਨਾਂ ਨੇ ਛੋਟੇ ਲਕਾਏ ਜਿਹੜੇ ਸੀ ਉਹ ਫਿਰ ਕੱਢ ਕੇ ਬਾਹਰ ਸਾਹਮਣੇ ਹੋਏ। ਉਹਨੇ ਜਨ ਫੌਜ ਦੀ ਗੱਡੀ ਆ ਗਈ ਅੱਗੇ, ਉਹਨਾਂ ਗੋਲੀਆਂ ਬਚਾਈਆਂ ਨੇ ਫਿਰ ਕੁਛ ਆਰਾਮ। ਉੱਥੇ 70-80 ਬੰਦੇ ਸਾਡੇ ਸ਼ਹੀਦ ਹੋ ਗਏ, ਮਰ ਗਏ। ਫਿਰ ਲਾਹੌਰ ਆ ਗਏ। ਇਹ ਸਾਰੀਆਂ ਖਬਰਾਂ ਸਾਨੂੰ ਪਹੁੰਚਦੀਆਂ ਸੀ ਵੀ ਇਸ ਵੇਲੇ ਇੱਥੇ ਖਬਰਾਂ ਅਸੀਂ ਸੁਣਦੇ ਸਨ। ਖਬਰਾਂ ਵਾਲੇ ਦੱਸਦੇ ਵੀ ਫਲਾਣਾ ਕੰਮ ਫਲਾਣਾ। ਤੁਸੀਂ ਕਰਾਚੀ ਤਾਂ ਨਹੀਂ ਆਏ ਫਿਰ? ਅਸੀਂ ਤਾਂ ਕਰਾਚੀ ਆ ਗਏ ਨਾ। ਮੁੰਬਈ ਤੋਂ ਕਰਾਚੀ ਆਏ? ਹਾਂਜੀ ਬੰਬਈ। ਕਿੰਨੇ ਦਿਨ ਦਾ ਸਫ਼ਰ ਸੀ? ਹਾਂ ਬੰਬਈ ਤੋਂ ਕਰਾਚੀ ਕਿੰਨੇ ਦਿਨ ਦਾ ਦਰਿਆ ਦਾ ਸਫ਼ਰ ਸੀ, ਉਹ ਸਮੁੰਦਰ ਦਾ? ਕਿੰਨੇ ਦਿਨ? ਆਹੋ 3 ਦਿਨ। 3 ਦਿਨ ਚ? 3 ਦਿਨ ਹਾਂਜੀ। ਤੇ ਫਿਰ ਕਰਾਚੀ ਆ ਕੇ ਪੰਜਾਬ ਕਿਸ ਤਰ੍ਹਾਂ ਆਏ, ਮਤਲਬ ਖੈਰ ਕਰਾਚੀ ਅਸੀਂ ਆਏ ਨਾ ਜਿਸ ਵੇਲੇ, ਹਾਂ ਉਸ ਵੇਲੇ ਜੇ ਜਹਾਜ਼ ਉਹਦੇ ਵਿੱਚ ਹਿੰਦੂ ਬਹਿ ਰਹੇ ਸੀ, ਉਹ ਜਾ ਰਹੇ ਸੀ। ਅੱਛਾ। ਉਸ ਵੇਲੇ ਪੁਲਿਸ ਨੇ ਸਾਨੂੰ ਬੜਾ ਆਖਿਆ ਵੀ ਮਕਾਨ ਖਾਲੀ ਪਿਆ, ਸਭ ਖਾਲੀ ਹੈ, ਲੈ ਲਓ ਤੇ ਮੰਨ ਲਓ ਤੇ ਬਹਿ ਲਓ, ਕਿਤੇ ਨਾ ਜਾਓ। ਅਸੀਂ ਆਖਿਆ ਨਹੀਂ, ਸਾਨੂੰ ਮਕਾਨ ਨਹੀਂ ਚਾਹੀਦਾ, ਪਿਛਲੇ ਦਾ ਪਤਾ ਕਰੇ ਕੋਈ ਹੈਗਾ ਕਿ ਹੈ ਨਹੀਂ। ਹਾਂਜੀ ਸਹੀ। ਅਸੀਂ ਫਿਰ ਵਾਪਸ ਇੱਥੇ ਆ ਗਏ। ਹਾਂਜੀ ਫੈਸਲਾਬਾਦ ਆਏ ਸੀ। ਫਿਰ ਆਪਣੇ ਘਰ ਵਾਲਿਆਂ ਨੂੰ ਕਿੱਦਾਂ ਲੱਭਿਆ? ਉਹ ਤਾਂ ਫੈਸਲਾਬਾਦੋਂ ਵੀ ਬਚਾਉਣ ਦੱਸ ਰਿਹਾ ਨਾ, ਫੈਸਲਾਬਾਦੋਂ ਵੀ ਕੰਪ ਜਿਹੜਾ ਉਹ ਜਾ ਰਿਹਾ ਸੀ। ਅੱਛਾ। ਕੰਪ ਸ਼ਹਿਰ 'ਚੋਂ ਨਾ ਹਾਂ ਹਿੰਦੂ ਸਿੱਖ ਸਾਰੇ ਆ ਰਿਹਾ ਸੀ। ਲਾਗੇ ਦੂਸਰੇ ਪਾਸੇ ਲੋਸੇ ਭਲਾ ਦਾ ਨਾਂ ਸੀ, ਉੱਥੇ ਕੰਪ ਲੱਗਾ ਸੀ ਇਹਨੂੰ, ਉੱਥੇ ਜਮ੍ਹਾਂ ਹੋ ਰਹੇ ਸੀ। ਅਸੀਂ ਉੱਥੋਂ ਫਿਰ ਸਾਨੂੰ ਪਹਿਲਾਂ ਪਤਾ ਹੁੰਦਾ ਸੀ ਰਾਮੂਆਣਾ ਪਿੰਡ ਆਇਆ ਸੀ। ਆਹੋ ਉਹ ਪਿੰਡ ਸਾਡੇ ਪਿੰਡ ਦੀਆਂ ਰਿਸ਼ਤੇਦਾਰੀਆਂ ਸੀ। ਅੱਛਾ ਪਹਿਲਾਂ ਹੀ। ਹਾਂਜੀ ਕਾਵਾਂ ਵਾਲੀ ਹਾਂਜੀ ਰਾਮੂਆਣਾ ਭੇਟ। ਆਹੋ ਉੱਥੇ ਅਸੀਂ ਆਖਿਆ ਵੀ ਅਸੀਂ ਦੋ ਜਿਹੜੇ ਬਾਕੀ ਸਾਡੇ ਨਾਲ ਦੇ ਸੀਗੇ ਉਹ ਚਲੇ ਗਏ ਲਾਹੌਰ, ਅਸੀਂ ਦੋਵੇਂ ਜਣੇ ਆਏ ਇੱਥੇ ਫੈਸਲਾਬਾਦ। ਅੱਛਾ। ਅਸੀਂ ਆਖਿਆ ਰਾਮੂਆਣੇ ਚੱਲੀਏ, ਉੱਥੋਂ ਪਤਾ ਲੱਗਣਾ ਵੀ ਕੀ ਬਣਦਾ। ਅੱਛਾ। ਅਸੀਂ ਫਿਰ ਰਾਮੂਆਣੇ ਆਏ, ਫਿਰ ਉੱਥੇ ਫਿਰ ਪਤਾ ਲੱਗ ਗਿਆ ਵੀ ਭੋਲੇ ਚੱਕ 4 ਚੱਕ ਬੈਠੇ ਤੁਹਾਡੇ ਬੰਦੇ। ਅੱਛਾ। ਹਾਂਜੀ ਇਹ ਭੋਲੇ ਚੱਕ ਦੇ ਵਿੱਚ ਹਾਂਜੀ ਤੁਸੀਂ ਆਏ? ਫਿਰ ਫਿਰ ਮੈਂ ਇੱਥੇ ਆ ਗਿਆ, ਉਹਦੇ ਭੋਲੇ ਚੱਕ ਬੈਠੇ ਸੀ, ਉਹ ਉੱਥੇ ਬਹਿ ਗਿਆ ਚਲਾ ਗਿਆ। ਹਾਂਜੀ ਸਹੀ। ਫਿਰ ਇੱਥੇ ਅਸੀਂ ਆਵਾਜ਼ ਹੋ ਗਏ। ਤੁਸੀਂ ਇੱਥੇ ਫਿਰ ਇੱਦਾਂ ਆਬਾਦ ਹੋ ਗਏ। ਹਾਂਜੀ। ਅੱਛਾ, ਇਹ 4 ਚੱਕ ਜਿਹੜਾ ਹੈਗਾ ਜਿੱਥੇ ਆਪਾਂ ਬੈਠੇ ਹਾਂ, 4 ਚੱਕ, ਇਹਦੇ ਲਾਗੇ ਕਿਹੜੇ ਪਿੰਡ ਨੇ? ਆਹ 4 ਚੱਕ? ਆਹੋ ਇਹਦੇ ਲਾਗੇ ਭੋਲਾ ਚੱਕ, ਭੋਲੇ ਚੱਕ ਹੋ ਗਿਆ, ਇੱਟਾਂ ਵਾਲੀ, ਹਾਂ, ਵਟੂਆਂ ਦਾ ਚੱਕ, ਵਟੂਆਂ ਦਾ, ਪੈੜੇ ਵਾਲੀ, ਬੱਗੇ ਦਾ ਚੱਕ, ਬੱਗੇ ਦਾ ਚੱਕ। ਹਾਂਜੀ ਫਿਰ 6 ਚੱਕ ਆ, 6 ਚੱਕ ਨਾ 6 ਚੱਕ 7 5 ਚੱਕ, ਇਹ ਸਭ ਸਿੱਖਾਂ ਦੇ ਪਿੰਡ ਸੀ। ਆਹੋ। ਅੱਛਾ, ਨਨਕਾਣਾ ਸਾਹਿਬ ਤੋਂ ਕਿੰਨੇ ਕਿਲੋਮੀਟਰ ਬਣ ਜਾਂਦਾ? ਹਾਂ ਨਨਕਾਣਾ ਸਾਹਿਬ ਤੋਂ ਕਿੰਨੇ ਕਿਲੋਮੀਟਰ ਬਣ ਜਾਂਦਾ ਹੈ? ਨਨਕਾਣਾ ਸਾਹਿਬ ਤੋਂ ਇਹ ਜਗ੍ਹਾ ਕਿੰਨੇ ਕਿਲੋਮੀਟਰ ਹੈ? 6 ਮੀਲ ਹੈ ਸਰ। 6 ਮੀਲ ਹੈ। ਹਾਂਜੀ ਮੰਡੀ ਨਨਕਾਣੇ ਦੀ ਹੈ। ਆਹੋ। ਤੇ ਇਹ ਮਲਕੀਅਤ ਨਨਕਾਣੇ ਦੀ ਹੈ 4 ਚੱਕ ਦੀ? ਹਾਂ ਕਿ ਇਹਦੀ ਦੀ ਜਿਹੜੀ ਜ਼ਮੀਨ ਹੈ 4 ਚੱਕ ਦੀ, ਇਹ ਨਨਕਾਣੇ ਦੀ ਜ਼ਮੀਨ ਆ ਜਾਂ ਨਹੀਂ ਸਿੱਖਾਂ ਦੀ ਜ਼ਮੀਨ ਮਾਲਕੀ? ਮਾਲਕੀ। ਬਟੂਆਂ ਚੱਕ ਵੀ ਮਾਲਕੀ ਸਿੱਖਾਂ ਦੀ। ਸਹੀ। ਬਟੂਆਂ ਚੱਕ ਦੇ ਨਾਲ ਪਰਾਂ ਆਣ ਕੇ ਪਰਾਂ ਬਟੂਆਂ ਚੱਕ ਦੇ ਨਾਲ ਸਰਹੱਦ ਲੱਗਦੀ ਹੈ ਨਨਕਾਣੇ ਦੀ। ਇਹਦਾ ਮਤਲਬ ਇਹ ਗੋਗੇਰੇ ਬ੍ਰਾਂਚ ਤੋਂ ਪਰਾਂ ਹੀ ਆ, ਬਾਬੇ ਦੀ ਜ਼ਮੀਨ ਗੋਗੇਰੇ ਬ੍ਰਾਂਚ ਤੋਂ। ਨਨਕਾਣੇ ਦੀ ਜ਼ਮੀਨ ਜਿਹੜੀ ਨਾ ਤੁਹਾਡੀ ਸਿੱਖਾਂ ਗੁਰਦੁਆਰੇ ਦੀ, ਉਹ ਬਟੂਆਂ ਚੱਕ ਦੇ ਨਾਲ ਗੁੱਠ ਲੱਗਦੀ ਸੀ ਆਣ ਕੇ। ਅੱਛਾ। ਹਾਂਜੀ ਸਹੀ। ਉਧਰੋਂ ਇੱਧਰ 3-4 ਮਰਲੇ ਇੱਧਰ ਸੀ ਮੋਲਮ ਬੰਗਲੇ ਦੇ ਨਾਲ ਆਣ ਕੇ ਲੱਗਦੇ ਸੀ, ਬਾਕੀ ਪਰਾਂ ਸੀ ਸਾਰੀ ਜ਼ਮੀਨ। ਅੱਛਾ ਬਜ਼ੁਰਗੋ, ਹੁਣ ਪੌਣੀ ਸਦੀ ਹੋ ਚੱਲੀ ਹੈ ਵੰਡ ਨੂੰ, 75 ਵਰੇ ਹੋ ਗਏ ਨੇ ਵੰਡ ਨੂੰ। ਹਾਂਜੀ। ਤੇ ਹੁਣ ਪਿੰਡ ਤੁਹਾਨੂੰ ਯਾਦ ਆਂਦਾ ਵਾ, ਚੇਤੇ ਆਂਦਾ ਪਿੰਡ ਕਿਹੜਾ ਆਪਣਾ? ਆਹੋ ਤੁਹਾਡਾ। ਜਦੋਂ ਮੈਂ ਇੰਨਾ ਸੀ ਨਾ, ਹਾਂ, ਉਹ ਮੈਨੂੰ ਯਾਦ ਅਸੀਂ ਇੱਥੇ ਖੇਡਦੇ ਹੁੰਦੇ ਸਾਂ। ਅੱਛਾ। ਅਸੀਂ ਇੱਥੇ ਖੇਡਦੇ ਹੁੰਦੇ ਸਾਂ। ਹਾਂ। ਤੇ ਉਹ ਸਾਰਾ ਮੈਂ ਤੁਹਾਨੂੰ ਦੱਸਿਆ ਸੀ ਪਹਿਲਾਂ ਵੀ ਸਾਰਾ ਬਚਪਨ ਤੋਂ ਲਾ ਕੇ ਤੇ ਉੱਥੋਂ ਉੱਠਣ ਤੱਕ ਨਕਸ਼ਾ ਸਾਹਮਣੇ ਅੱਖਾਂ ਦੇ। ਹਾਂ। ਵੀ ਇੱਥੇ ਜਾਂਦੇ ਨੇ ਸਾਂ, ਇੱਥੇ ਰਹਿੰਦੇ ਸਾਂ, ਇੱਥੇ ਫਿਰਦੇ ਨੇ ਸਭ ਕੁਛ। ਹਾਂਜੀ। ਇਹ ਅਸੀਂ ਵੀ ਸਾਡੇ ਪਿੰਡ ਦੇ ਉੱਤੇ ਅੱਲਾਹ ਤਾਲਾ ਦਾ ਕਰਮ ਸੀ। ਐਵੇਂ ਮੈਂ ਲੱਫ ਮਾਰਾਂ। ਤੁਹਾਡਾ ਘਰ ਕਿੱਥੇ ਕਰਕੇ ਸੀਗਾ? ਹਾਂ, ਤੁਹਾਡਾ ਘਰ ਕਿੱਥੇ ਕਰਕੇ ਸੀਗਾ ਪਿੰਡ 'ਚ? ਚੌ ਗਿਆ ਜੀ। ਤੁਹਾਡਾ ਘਰ ਤੁਹਾਡੇ ਪਿੰਡ 'ਚ ਕਿੱਥੇ ਕਰਕੇ ਆਇਆ ਸੀ? ਸਾਡਾ ਘਰ ਪਿੰਡ ਦੇ ਵਿਚਕਾਏ ਸੀਗੇ, ਸਾਡਾ ਪਿੰਡ। ਅੱਛਾ, ਵਿਚਕਾਰ ਜਿਹਾ ਸੀ। ਹਾਂਜੀ। ਮਸਜਿਦ ਹੈਗੀ ਸੀ ਤੁਹਾਡੇ ਸਾਡੇ ਪਿੰਡ? ਪਿੰਡ ਉੱਥੇ ਬੈਠਾ ਜਰਨੈਲ ਸਿੰਘ, ਸਾਡੇ ਸਿੱਖਾਂ ਦਾ ਜਰਨੈਲ ਸਿੰਘ। ਅੱਛਾ। ਉਹ ਕੈਨੇਡਾ 'ਚ ਰਹਿੰਦੇ। ਆਹੋ। ਉਹ ਸਾਡੇ ਮੁੰਡੇ ਕੈਨੇਡਾ 'ਚ ਸੀ। ਅੱਛਾ।
ਉਹਨਾਂ ਨਾਲ ਗੱਲਬਾਤ ਹੋਈ। ਉਹ ਫਿਰ ਜਰਨੈਲ ਸਿੰਘ ਇੱਥੇ ਆ ਸਾਡੇ ਕੋਲ, ਅੱਛਾ ਇੱਥੇ ਜਾ ਕੇ 2 ਰਾਤਾਂ ਸਾਡੇ ਕੋਲ ਰਿਹਾ। ਅੱਛਾ ਹਾਂਜੀ, ਉਹਨੂੰ ਮੈਂ ਪੁੱਛਿਆ, ਮੈਂ ਕਿਹਾ ਕੌਣ ਕਹਿੰਦਾ ਮੈਂ ਚੌਕਿਆ ਜੀ ਹਾਂ। ਹਾਂ ਮੈਂ ਕਿਹਾ ਕਿੱਥੇ? ਕਹਿਣ ਲੱਗਾ ਵੀ ਲੰਘੇ ਪਾਸੇ ਪਿੰਡ ਆ, ਘਰ ਆ ਉਹ, ਅੱਛਾ ਤੇ ਲਾਗੇ ਤੇ ਖੂਹ ਆ। ਹੂੰ ਮੈਂ ਕਿਹਾ ਸਰਦਾਰ ਜੀ ਉਹ ਖੂਹ ਤੁਹਾਡਾ ਹੀ ਆ, ਹੂੰ ਉਹ ਜਿਹੜਾ ਖੂਹ ਆ ਤੁਹਾਡਾ ਹੈ। ਅੱਛਾ ਉਹ ਮੇਰੇ ਮੂੰਹ ਵੱਲ ਦੇਖਣ ਲੱਗ ਪਿਆ ਵੀ ਅਸੀਂ ਤਾਂ ਉੱਥੇ ਗਏ ਉੱਜੜ ਕੇ ਸਰ। ਮੈਂ ਕਿਹਾ ਤੁਹਾਡਾ ਇਹ ਖੂਹ ਤੁਹਾਡਾ ਹੀ ਆ। ਅੱਗੇ ਬੋੜ ਬੜਾ ਤਗੜਾ ਹੈ। ਮੈਂ ਕਿਹਾ ਉਹ ਵੀ ਤੁਹਾਡਾ ਹੀ ਆ, ਹੂੰ ਜਿੰਨੇ ਬੋੜ ਹਨ ਨਾ ਸਭ ਤੁਹਾਡੇ ਹੀ ਆ, ਅੱਛਾ ਸਾਡੇ ਹੀ ਆ। ਉਹ ਮੇਰੇ ਮੂੰਹ ਵੱਲ ਦੇਖਣ ਲੱਗ ਪਿਆ ਵੀ ਇਹ ਕੀ ਕਹਿੰਦਾ ਤੈਨੂੰ। ਮੈਂ ਕਿਹਾ ਜਿਹੜਾ ਘਰ ਹੈ ਨਾ ਉਹ ਮਾਸਟਰ ਨੂਰ ਸਿੰਘ ਕਰਪੂਸਲੇ ਮਾਸਟਰ ਹੁੰਦਾ ਸੀ, ਅੱਛਾ ਉਹ ਮਕਾਨ ਉਹਦਾ ਹੈ ਅੱਛਾ ਜਿਹਦੇ ਵਿੱਚ ਤੂੰ ਰਹਿਣਾ ਹਾਂ ਹਾਂ ਲਾਗੇ। ਮੈਂ ਕਿਹਾ ਪਰਾਂ ਦਰਬਾਰ ਨੇ ਬਾਬਾ ਸ਼ੇਰ ਦਾ ਕਹਿਣ ਲੱਗਾ ਹੈਗਾ ਹੈ। ਹੂੰ ਹੁਣ ਉਹ ਸਾਲ ਪਿੱਛੋਂ ਕਬਰ ਨੂੰ ਪੌਣੀ ਛੂਣੀ ਕਰਾ ਕੇ ਤੇ ਉਹ ਮੇਲਾ ਕਰਾਉਂਦਾ ਬਈ। ਅੱਛਾ ਹਾਂਜੀ ਸਹੀ ਸਹੀ ਸਹੀ। ਤੇ ਐਵੇਂ ਖਾਬਾਂ ਖਿਆਲਾਂ 'ਚ ਜਿਵੇਂ ਅੱਜ ਮੈਂ ਆਇਆ ਤੁਸੀਂ ਦਰਖਤ ਦੇ ਥੱਲੇ ਮੈਂ ਕਿਹਾ ਖਾਬਾਂ ਖਿਆਲਾਂ ਦੇ ਵਿੱਚ ਜਦੋਂ ਅੱਜ ਮੈਂ ਆਇਆ ਤੁਸੀਂ ਦਰਖਤ ਦੇ ਥੱਲੇ ਬੈਠੇ ਸੀਗੇ, ਦਿਮਾਗ ਤੁਹਾਡਾ ਉਹ ਪਿੰਡ ਦੇ ਵਿੱਚ ਚਲਾ ਜਾਂਦਾ, ਸੋਚਾਂ ਦੇ ਵਿੱਚ, ਖਾਬਾਂ ਦੇ ਵਿੱਚ? ਰਾਤ ਨੂੰ ਕੋਈ ਨਵੇਂ ਪਈ ਹੋਈਏ ਹਾਂ ਤੇ ਧਿਆਨ ਆ ਜਾਂਦਾ ਵੀ ਇੱਥੇ ਖੇਡਦੇ ਨੇ ਸਾਂ, ਇੱਥੇ ਮਾਲ ਚਾਰਦੇ ਨੇ ਸਾਂ ਮੱਝਾਂ, ਹੂੰ ਇੱਥੇ ਸਭ ਕੁਝ ਕਰਦੇ ਸਾਂ। ਇੱਥੇ ਸਾਡਾ ਪਿੰਡ ਭੱਗੂਪੁਰ ਵੀ ਸੀ। ਅੱਛਾ ਸਾਡਾ ਪਿੰਡ ਭੱਗੂਪੁਰ ਵੀ ਸੀ, ਤਹਿਸੀਲ ਕਸੂਰ ਦੇ ਵਿੱਚ, ਅੱਛਾ ਥਾਣਾ ਪੱਟੀ। ਆਹੋ ਪੱਟੀ ਦੇ ਨਾਲ ਹੀ ਸੀਗਾ, 1 ਮੀਲ ਦੇ ਫਾਸਲੇ ਤੇ ਭੱਗੂਪੁਰ ਹੂੰ ਨਾਲ। ਪਰ ਸਾਡੇ ਉਹ ਭੱਗੂਪੁਰ ਦੇ ਲਾਗੇ ਸਗਮਾ ਸੀ ਪਿੰਡ ਸਿੱਖਾਂ ਦਾ, ਅੱਛਾ ਸੜਕ ਦੇ ਨਾਲ ਹੀ, ਸੜਕ ਪੱਕੀ ਸੀ ਇੱਥੇ। ਹੁਣ ਇਹ ਗੱਲ ਦੱਸੋ, ਦਿਲ ਕਰਦਾ ਜਾਣ ਨੂੰ? ਹਾਂ ਦਿਲ ਕਰਦਾ ਜਾਣ ਨੂੰ? ਹੁਣ ਦਿਲ ਕਰਦਾ, ਹੁਣ ਤੁਰਨ ਹੋ ਗਿਆ, ਹੁਣ ਕੀ ਫਾਇਦਾ ਜਾਣਾ। ਵੈਸੇ ਸਾਡਾ ਚੱਲਿਆ ਮੁੰਡਾ ਗਿਆ ਸੀ ਸਾਡਾ, ਅੱਛਾ ਦੇਖੋ ਸਾਰੇ ਫਿਰ ਕੇ ਆਏ ਸੀ। ਵੈਸੇ ਮੈਂ ਜੇ ਤੁਹਾਡੇ ਅੰਦਰ ਦੀ ਜਜ਼ਬਾਤ ਦੀ ਗੱਲ ਕਰਾਂ ਕਿ ਜੇ ਮੌਕਾ ਮਿਲੇ, ਜਿਸ ਬਾਤ ਹੈਗਾ ਹੈ ਵੀ ਜਾਈਏ ਤੇ ਵੇਖੀਏ ਵੀ ਕਿੱਥੇ ਕਿੱਥੇ ਫਿਰਦੇ ਨਜ਼ਰ ਨਹੀਂ। ਜਦੋਂ ਨਹੀਂ, ਟਾਈਮ ਹੀ ਨਹੀਂ, ਵਕਤ ਹੀ ਨਹੀਂ। ਸਹੀ ਸ਼ੌਕ ਦੇ ਸਾਰੇ ਕਿਦੋਂ ਬੰਦੇ ਹੁੰਦਾ। ਹਾਂਜੀ ਸਹੀ। ਅੱਛਾ ਬਜ਼ੁਰਗੋ ਮੈਨੂੰ ਇਹ ਦੱਸੋ, ਤੁਸੀਂ ਵਿਆਹ ਇੱਥੇ ਕਰਾਇਆ ਹਾਂਜੀ, ਤੇ ਵਿਆਹ ਪਸੰਦ ਆ ਕੀਤਾ ਕਿ? ਮੈਂ ਤੁਹਾਨੂੰ ਦੱਸਾਂ, ਹਾਂ ਹਾਂ ਨਾ ਤੇਰੇ ਕੋਲ ਆਉਣਾ ਸੀ ਨਾ ਮੇਰੇ ਕੋਲ ਸੀ, ਹਾਂ ਸੱਚੀ ਜਿਹੜੀ ਗੱਲ ਹੈ। ਹਾਂ ਇਹਦੀ ਵੱਡੀ ਭੈਣ ਜਿਹੜੀ ਮੇਰੇ ਭਰਾ ਦੇ ਘਰ ਸੀ, ਅੱਛਾ ਭਰਾ ਦੇ ਘਰ ਸੀ, ਹਾਂ ਤੇ ਉਹ ਜਿਹੜਾ ਮੇਰਾ ਸਹੁਰਾ ਸੀ ਨਾ, ਅੱਲਾ ਉਹਦਾ ਜੰਨਤ ਘਰ ਬਣਾਵੇ, ਬਹੁਤ ਹੀ ਚੰਗਾ ਬੰਦਾ, ਹੱਦ ਤੋਂ ਜ਼ਿਆਦਾ ਨੇਕ ਬੰਦਾ ਸੀ। ਅੱਛਾ ਉਹਨੇ ਸਾਰੀ ਜ਼ਿੰਦਗੀ ਕਿਸੇ ਨੂੰ ਗਾਲ ਨਹੀਂ ਕੱਢੀ, ਏਡਾ ਸੀ ਉਹ ਕਿ ਇਹਦਾ ਨੁਕਸਾਨ ਨਹੀਂ, ਕੁਛ ਨਹੀਂ ਮਿਲਣੀ। ਅੱਛਾ ਉਹਦਾ ਨੁਕਸਾਨ ਕੋਈ ਕਰ ਜਾਵੇ, ਕਹਿਣਾ ਅੱਛਾ ਉਹਨੂੰ ਲੋੜ ਹੋਊਗੀ ਲੈ ਗਿਆ, ਕੋਈ ਨਹੀਂ। ਅੱਛਾ ਇੱਦਾਂ ਦਾ ਸੀ। ਇਹ ਉਹਦੀ ਬੇਟੀ ਆ। ਅੱਛਾ ਹਾਂਜੀ, ਇਹ ਫਿਰ ਮੈਂ ਇੱਥੇ ਪਾਇਆ ਸੀ ਤੇ ਇਹ ਫਿਰ 47 ਤੋਂ ਕਿੰਨਾ ਚਿਰ ਬਾਅਦ ਵਿਆਹ ਹੋਇਆ? ਹਾਂ 47 ਤੋਂ ਕਿੰਨਾ ਚਿਰ ਬਾਅਦ ਵਿਆਹ ਹੋਇਆ ਤੁਹਾਡਾ? ਸਰਕਾਰੀ 47 ਤੋਂ ਵੰਡ ਤੋਂ ਕਿੰਨੇ ਚਿਰ ਬਾਅਦ ਵਿਆਹ ਹੋਇਆ? ਮੇਰਾ ਆਹੋ 4 ਸਾਲ ਬਾਅਦ। 4 ਸਾਲ ਬਾਅਦ ਹੋਇਆ। ਹਾਂਜੀ। ਉਸ ਵੇਲੇ ਕੀ ਰੀਤੀ ਰਿਵਾਜ ਕੀ ਸਨ ਵਿਆਹ ਦੇ? ਰਿਵਾਜ ਵਿਆਹ ਤੇ ਮਤਲਬ ਕੀ ਸ਼ੁਗਲ ਮੇਲਾ ਹੁੰਦਾ ਸੀ, ਕਿੱਦਾਂ ਦੇ ਵਿਆਹ ਹੁੰਦੇ ਸੀਗੇ? ਜਿੱਦਾਂ ਦਾ ਤੁਹਾਡੇ ਸ਼ੁਰੂ ਮੇਲਾ ਹੁੰਦਾ ਸੀ ਨਾ ਵਿਆਹਾਂ 'ਚ, ਉਦਾਂ ਦਾ ਸਾਡੇ ਹੁੰਦਾ ਸੀ। ਅੱਛਾ ਹਾਂਜੀ। ਬਰਾਤ ਕਿੱਥੇ ਗਈ ਸੀ ਤੁਹਾਡੀ? ਹਾਂ ਬਰਾਤ ਕਿੱਥੇ ਗਈ ਸੀ ਤੁਹਾਡੀ? ਤੁਹਾਡੀ ਬਰਾਤ ਕਿੱਥੇ ਗਈ ਸੀ? ਬਰਾਤ ਸਾਡੀ ਕਾਹਦੀ ਜਾਣੀ ਸੀ, 8-10 ਬੰਦੇ ਗਏ ਸੀ ਸ਼ਾਮ ਨੂੰ, ਅੱਛਾ ਇੱਥੇ ਭੋਲੇ ਚੱਕ, ਹਾਂ ਤੇ ਉੱਥੇ ਜਾ ਕੇ ਤੇ ਨਿਕਾਹ ਕੀਤਾ ਤੇ ਅਸੀਂ ਆ ਗਏ ਘਰ ਨੂੰ। ਹਾਂ ਅੱਲਾ ਕਿਹਾ ਸੀ ਤੇ ਕੋਈ ਟੋਲ ਨਾ ਢਮਾਕਾ? ਨਾ ਉਹਨਾਂ ਕੋਲ ਕੋਈ ਸੀ ਨਾ ਸਾਡੇ ਕੋਲ ਕੋਈ ਸੀ। ਹਾਂ ਨਿਕਾਹ ਕੀਤਾ ਤੇ ਆ ਗਏ, ਆਪਣਾ ਝਗੜਾ ਮੁਕਾ ਪਾ ਲਿਆ। ਤੇ ਕੀ ਦਿੱਤਾ ਵਿਆਹ 'ਚ? ਹੈਂ ਕੀ ਦਿੱਤਾ ਵਿਆਹ 'ਚ? ਦਹੇਜ ਦੇ ਕੀ? ਤੁਹਾਨੂੰ ਦੱਸਿਆ ਨਹੀਂ ਵੀ ਨਾ ਸਾਡੇ ਪੱਲੇ ਕੋਈ ਸੀ ਨਾ ਉਹਨਾਂ ਦੇ ਪੱਲੇ ਕੋਈ ਸੀ। ਸਹੀ। ਨਿਕਾਹ ਕੀਤਾ ਤੇ ਅਸੀਂ ਆ ਗਏ, ਝਗੜਾ ਮੁਕਾ ਪਾ। ਝਗੜਾ ਮੁੱਕ। ਹਾਂਜੀ, ਕੋਈ ਮੁਸਾਲਮਾਨ ਨਹੀਂ, ਇੱਕ ਦੂਜੇ ਨਾਲ ਕੋਈ ਨਹੀਂ ਗੱਲ। ਬਜ਼ੁਰਗੋ ਹੁਣ ਉੱਥੇ ਕੋਈ ਸੁਨੇਹਾ ਦੇਣਾ ਤੁਹਾਡੇ ਪਿੰਡ? ਤੁਹਾਡੇ ਪਿੰਡ ਕੋਈ ਸੁਨੇਹਾ ਦੇਣਾ, ਕੋਈ ਸਲਾਮ ਦੁਆ ਕਿਸੇ ਨੂੰ ਦੇਣੀ ਹੈ? ਚੌਕ ਹੈ ਨਾ, ਆਹੋ ਚੌਕ ਹੈ, ਸਾਡਾ ਦੁਆ ਸਲਾਮ ਕਾਹਦਾ ਸਾਡਾ ਹੁਣ ਉਹਨਾਂ ਦੇ ਨਾਲ ਆ। ਅੱਲਾ ਉਹਨਾਂ ਦਾ ਭਲਾ ਕਰੇ, ਸੁਖੀ ਵਸਣ। ਅਸੀਂ ਇੱਥੇ ਵਧੀਏ, ਹਾਂ ਵੰਡਾਂ 'ਚ ਹੋ ਗਈਆਂ ਹਾਂ
ਤੇ ਝਗੜਾ ਵੀ ਹੋ ਗਿਆ ਜੀ। ਤੁਹਾਡਾ ਸ਼ੁਕਰੀਆ, ਬਹੁਤ ਬਹੁਤ ਤੁਹਾਡਾ ਧੰਨਵਾਦ। ਤੁਹਾਡੇ ਨਾਲ 4 ਪਿਆਰ ਭਰੀਆਂ ਗੱਲਾਂ ਕੀਤੀਆਂ ਔਰ ਇਹ ਗੱਲਾਂ ਤੁਹਾਡੇ ਤੋੜ ਪਿੰਡ ਤੱਕ ਅਸੀਂ ਪਹੁੰਚਾ ਦਾਂਗੇ। ਤੁਹਾਡੇ ਕੋਲ ਵਰਲਡ ਵਾਰ 2 ਦੀ ਬਹੁਤ ਨੌਲੇਜ ਹੈ। ਲਓ ਜੀ, ਬਜ਼ੁਰਗਾਂ ਨਾਲ ਕੀਤੀ ਗੱਲਬਾਤ, ਉਹ ਸਾਂਝਾਂ ਜਿਹੜੀਆਂ ਨੇ ਉਹ ਅਸੀਂ ਦੁਬਾਰਾ ਕੋਸ਼ਿਸ਼ ਕਰ ਰਹੇ ਹਾਂ ਕਿ ਆਪ ਜੀ ਦੇ ਰੂਬਰੂ ਲੈ ਕੇ ਆਈਏ। ਜੋ 47 ਤੋਂ ਪਹਿਲੇ ਸਾਂਝਾਂ ਸਨ, ਬਜ਼ੁਰਗਾਂ ਨੇ ਵਰਲਡ ਵਾਰ 2 ਬਾਰੇ ਬਹੁਤ ਕੁਝ ਐਸਾ ਦੱਸਿਆ ਜੋ ਸਾਡੇ ਕੋਲ ਉਹਦੇ ਬਾਰੇ ਇਨਫੋਰਮੇਸ਼ਨ ਨਹੀਂ ਸੀ। ਹੋਪਫੁਲੀ ਚੜ੍ਹਦੇ ਪਾਸਿਓਂ ਵੀ ਬਜ਼ੁਰਗਾਂ ਲਈ ਉਹਨਾਂ ਦੇ ਪਿੰਡ ਤੋਂ ਪਿਆਰ ਭਰਿਆ ਸੁਨੇਹਾ ਆਏਗਾ, ਕਿਉਂਕਿ ਬਜ਼ੁਰਗ ਉਮਰ ਦੇ ਐਸੇ ਹਿੱਸੇ ਦੇ ਵਿੱਚ ਨੇ ਕਿ ਉਹ ਚੱਲ ਫਿਰ ਵੀ ਨਹੀਂ ਸਕਦੇ। ਸੋ ਇਹ ਉਹ ਪੁਰਾਣੀਆਂ ਚੀਜ਼ਾਂ ਨੇ ਜਿਹਦੇ ਨਾਲ ਆਪਾਂ ਜੁੜੇ ਹੋਏ ਹਾਂ। ਬਜ਼ੁਰਗਾਂ ਨੇ ਦੱਸਿਆ ਕਿ ਅੱਜ ਵੀ ਉਹਨਾਂ ਨੂੰ ਉਹਨਾਂ ਦਾ ਪਿੰਡ ਜਿਹੜਾ ਹੈ ਉਹ ਚੇਤੇ ਆਉਂਦਾ ਹੈ। ਔਰ ਇਸ ਤਰ੍ਹਾਂ ਦੀਆਂ ਕਹਾਣੀਆਂ ਦਾ ਮਕਸਦ ਕਿਸੇ ਜ਼ਾਤ, ਧਰਮ, ਕਿਸੇ ਮੁਲਕ ਦੇ ਖਿਲਾਫ ਕੋਈ ਵੀ ਗੱਲਬਾਤ ਕਰਨਾ ਬਿਲਕੁਲ ਨਹੀਂ ਹੈ, ਬਲਕਿ ਹਕੀਕਤ ਦੇ ਵਿੱਚ ਉਹ ਪੁਰਾਣੀਆਂ ਸਾਂਝਾਂ, ਅਣਵੰਡੇ ਪੰਜਾਬ ਦੀਆਂ ਸਾਂਝਾਂ, ਕਿਉਂਕਿ ਸਾਡੇ ਵਿੱਚ ਵੀ ਇਹ ਤਜੱਸੁਸ ਹੁੰਦਾ ਹੈ ਕਿ ਸਾਡਾ ਅਣਵੰਡਿਆ ਪੰਜਾਬ ਕਿਹੋ ਜਿਹਾ ਸੀ, ਉਹ ਮਾਹੌਲ ਕਿਹੋ ਜਿਹਾ ਸੀ, ਉਹ ਹਾਲਾਤ ਕਿਹੋ ਜਿਹੇ ਸੀ, ਲੋਕ ਕਿਸ ਤਰ੍ਹਾਂ ਦੇ ਸੀ, ਵਸੇਬ ਕਿਸ ਤਰ੍ਹਾਂ ਦੇ ਸੀਗੇ। ਕਿਆ ਉਹੀ ਸਭ ਕੁਝ ਜੋ ਸਾਨੂੰ ਪੜ੍ਹਾਇਆ ਜਾਂਦਾ ਹੈ, ਜੋ ਸਾਨੂੰ ਦਿਖਦਾ ਹੈ, ਕਿਆ ਉਸ ਵੇਲੇ ਉਹੀ ਕੁਝ ਸੀ ਜਾਂ ਸਭ ਕੁਝ ਚੇਂਜ ਸੀਗਾ? ਅਮੂਮਨ ਬਹੁਤ ਸਾਰੇ ਬਜ਼ੁਰਗ ਦੱਸਦੇ ਨੇ ਕਿ 47 ਤੋਂ ਪਹਿਲਾਂ ਸਭ ਕੁਝ ਠੀਕ ਸੀ, ਲੇਕਿਨ 47 ਵਿੱਚ ਜਾਂ 2-4 ਮਹੀਨੇ ਪਹਿਲੇ ਐਸੀ ਹਵਾ ਜਿਹੜੀ ਹੈ ਉਹ ਚੱਲੀ ਕਿ ਦੋਵੇਂ ਜਿਹੜੇ ਸੀਗੇ ਅਸੀਂ ਸਿੱਖ, ਮੁਸਲਮਾਨ, ਹਿੰਦੂ ਇੱਕ ਦੂਸਰੇ ਦੇ ਐਸੇ ਖਿਲਾਫ ਹੋਏ ਕਿ ਕਰੋੜ ਲੋਕਾਂ ਨੂੰ ਲਗਭਗ ਹਿਜਰਤ ਕਰਨੀ ਪਈ, 10 ਲੱਖ ਲੋਕ ਮਾਰੇ ਵੀ ਗਏ ਔਰ ਉਹੀ ਦੁਸ਼ਮਣੀ ਅੱਜ ਤੱਕ ਚੱਲ ਰਹੀ ਹੈ ਸਾਡੇ ਵਿੱਚ। ਸੋ ਐਸੇ ਬਹੁਤ ਸਾਰੀਆਂ ਇਹਦੇ ਵਿੱਚ ਗੱਲਾਂ ਹੁੰਦੀਆਂ, ਸਵਾਲਾਤ ਬਜ਼ੁਰਗਾਂ ਕੋਲੋਂ ਉਹੀ ਹੁੰਦੇ ਆ ਪੁਰਾਣੇ ਸਾਡੇ, ਲੇਕਿਨ ਉਹਨਾਂ ਦੇ ਜਵਾਬਾਤ ਵੱਖ-ਵੱਖ ਹੁੰਦੇ ਨੇ। ਹਰ ਪਿੰਡ ਦੇ ਨਾਲ ਹਰ ਪਿੰਡ ਟੁੱਟਿਆ ਹੋਇਆ ਹੈ 75 ਸਾਲਾਂ ਤੋਂ। ਵੱਖ-ਵੱਖ ਪਿੰਡਾਂ 'ਚ ਜਾ ਕੇ ਬਜ਼ੁਰਗਾਂ ਨਾਲ ਗੱਲਬਾਤ ਕਰਨ ਦਾ ਮਕਸਦ ਇਹੀ ਹੈ। ਜਿਸ ਤਰ੍ਹਾਂ ਬਜ਼ੁਰਗ ਵਰਲਡ ਵਾਰ 2 ਦੇ ਵਿੱਚ ਕਲਕੱਤੇ ਦੇ ਸੀਗੇ, ਉਹਨਾਂ ਨੇ ਕਲਕੱਤੇ ਦੇ ਹਾਲਾਤ ਦੱਸੇ, ਬਲਕਿ ਰਸ਼ੀਆ ਦੇ ਨਾਲ ਦੇ ਨਾਲ ਸਾਨੂੰ ਹੋਰ ਹਾਲਾਤ ਵੀ ਦੱਸੇ। ਮੈਂ ਨਾਲ ਆਪਣੇ ਦੋਸਤਾਂ ਨੂੰ ਖਾਸ ਕਰਕੇ ਦੱਸਦਾ ਜਾਵਾਂ ਕਿ ਅਸੀਂ ਜਿੰਨੇ ਵੀ ਕਹਾਣੀਆਂ ਰਿਕਾਰਡ ਕਰਦੇ ਹਾਂ, ਜਿੱਧਰੇ ਵੀ ਆਪਾਂ ਜਾਂਦੇ ਹਾਂ, ਸਭ ਕੁਝ ਫ੍ਰੀ ਆਫ ਕਾਸਟ ਹੈ। ਅਸੀਂ ਪੰਜਾਬੀ ਲਹਿਰ ਪਰਸਨਲੀ ਤੌਰ 'ਤੇ ਇਹ ਸਾਰੀ ਸੇਵਾ ਕਰ ਰਹੇ ਹਾਂ। ਹੋ ਸਕਦਾ ਹੈ ਕਿ ਕੁਝ ਦੂਰ ਦਰਾਡੇ ਦੇ ਜਿਹੜੇ ਪਿੰਡ ਨੇ ਉਹ ਸਾਡੇ ਕੋਲ ਅਮੂਮਨ ਰਹਿ ਜਾਂਦੇ ਨੇ। ਬਹੁਤ ਸਾਰੇ ਲੋਕ ਦੂਰ ਦਰਾਡੇ ਤੋਂ ਸਾਨੂੰ ਮੈਸੇजेस ਕਰਦੇ ਨੇ ਇੰਟਰਵਿਊ ਵਾਸਤੇ, ਜਾਂ ਚੜ੍ਹਦੇ ਪੰਜਾਬ ਤੋਂ ਐਸੇ ਲੋਕ ਹੈ ਕਿ ਸਾਡੇ ਪਿੰਡ ਵੀ ਜਾਓ, ਸਾਨੂੰ ਵੀ ਸਾਡਾ ਪਿੰਡ ਵਿਖਾਓ। ਸੋ ਬਾਜ਼ ਔਕਾਤ ਮੁਸ਼ਕਲਾਤ ਕਰਕੇ, ਮਸਰੂਫੀਆਤ ਕਰਕੇ ਅਸੀਂ ਦੂਰ ਦੁਰਾਡਿਆਂ ਦੇ ਪਿੰਡਾਂ 'ਚ ਨਹੀਂ ਜਾ ਸਕਦੇ। ਲੇਕਿਨ ਮੇਰੀ ਹਮੇਸ਼ਾ ਤੋਂ ਇਹ ਕੋਸ਼ਿਸ਼ ਰਹੀ ਹੈ, ਆਪਾਂ ਤਰਜੀਹ ਦਿੱਤੀ ਹੈ, ਕਿਉਂਕਿ ਮੈਂ ਨਨਕਾਣਾ ਸਾਹਿਬ ਤੋਂ ਹਾਂ, ਮੇਰੇ ਲਾਗੇ ਮੈਂ ਐਨੀ ਟਾਈਮ ਜਦੋਂ ਵੀ ਫ੍ਰੀ ਹੁੰਦਾ ਵਾਂ ਮੈਂ ਕੋਸ਼ਿਸ਼ ਕਰਦਾ ਕਿ ਜਿਹੜੀਆਂ ਸਾਡੇ ਕੋਲ ਰਿਕੁਐਸਟਾਂ ਨੇ ਅਸੀਂ ਜ਼ਰੂਰ ਉੱਥੇ ਜਾਈਏ। ਨਨਕਾਣਾ ਸਾਹਿਬ ਜੋ ਕਿ ਮੇਰਾ ਹੋਮ ਟਾਊਨ ਹੈ ਇੱਥੋਂ ਦੇ, ਜਾਂ ਲਾਲਪੁਰ ਦੇ ਖਾਸ ਕਰਕੇ, ਕਿਉਂਕਿ ਉੱਥੇ ਆਪਣਾ ਕੰਮਕਾਰ ਸਾਰਾ ਉੱਥੇ ਹੈ, ਉੱਥੋਂ ਦੇ ਜਿਹੜੇ ਪਿੰਡ ਨੇ ਉਹ ਆਪਾਂ ਨਾ ਛੱਡੀਏ। ਔਰ ਜਿਹੜੇ ਦੂਰ ਦਰਾਡੇ ਨੇ ਉਹ ਵੀ ਨਾਲ ਜਦੋਂ ਸਾਨੂੰ ਵਕਤਨ ਫਵਕਤਨ ਟਾਈਮ ਮਿਲਦਾ ਹੈ ਉੱਥੇ ਆਪਾਂ ਵੀ ਜ਼ਰੂਰ ਜਾਈਏ। ਸੋ ਤੁਸੀਂ ਜੁੜੇ ਰਹੋ ਪੰਜਾਬੀ ਲਹਿਰ ਦੇ ਨਾਲ। ਮਿਲਦੇ ਹਾਂ ਕਿਸੇ ਹੋਰ ਥਾਂ, ਕਿਸੇ ਹੋਰ ਬਜ਼ੁਰਗ ਦੀ ਕਹਾਣੀ ਲੈ ਕੇ। ਰੱਬ ਰੱਖੇ।